ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ ਸ਼ਨੀਚਰਵਾਰ ਤਰੀਕ ਹੈਗੀ ਆ ਜੀ 12 ਦਸੰਬਰ। ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀਐਨ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਦੇ ਮਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਿਸਾਨੀ ਸੰਘਰਸ਼ ਦੇ ਦੌਰਾਨ ਕੀ ਕੁਛ ਜਿਹੜਾ ਇਹ ਵਾਪਰਿਆ, ਅੱਜ ਦੀਆਂ ਕੀ ਅਹਿਮ ਸੁਰਖੀਆਂ ਰਹੀਆਂ? ਜੀ ਦੇਖੋ, ਅੱਜ ਸਭ ਤੋਂ ਵੱਡੀ ਗੱਲ ਜਿਹੜੀ ਵਾਪਰੀ ਆ ਉਹਦੇ ਵਿੱਚ ਇਹੋ ਹੈ ਕਿ ਚਰਚਾ ਚੱਲੀ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਸਰਕਾਰ ਜਿਹੜੀ ਆ ਉਹ 15 ਤੋਂ ਫਿਰ ਗੱਲਬਾਤ ਕਰ ਸਕਦੀ ਆ। ਤਾਂ ਇਸ ਮੁਤਲਕ ਅੱਜ ਜਦੋਂ ਪ੍ਰੈਸ ਕਾਨਫਰੰਸ ਕਰ ਰਹੀਆਂ ਸੀ ਕਿਸਾਨ ਜਥੇਬੰਦੀਆਂ, ਤਾਂ ਉਹਨਾਂ ਨੇ ਕਿਹਾ ਕਿ ਹਾਂ, ਜੇ ਕੋਈ ਸਾਨੂੰ ਨਿਯੋਤਾ ਮਿਲਦਾ ਹੈ ਜਾਂ ਕੋਈ ਸੱਦਾ ਮਿਲਦਾ ਤਾਂ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ। ਪਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਸਾਡਾ ਏਜੰਡਾ ਉਹੀ ਰਹੇਗਾ, ਮਤਲਬ ਕਿ ਅਸੀਂ 3 ਕਾਨੂੰਨ ਰੱਦ ਕਰਾਉਣ ਤੋਂ ਆਪਣਾ ਪੈਂਤੜਾ ਜਿਹੜਾ ਉਹ ਹਿਲਾਵਾਂਗੇ ਨਹੀਂ। ਬਾਕੀ ਜਿਹੜੀਆਂ ਗੱਲਾਂ ਉਹ ਹੈਗੀਆਂ ਹੀ ਹੈਗੀਆਂ। ਖੈਰ, ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਪ੍ਰੋਗਰਾਮ ਦੇ ਦਿੱਤਾ ਹੈ। ਕਹਿੰਦੇ ਕਿ 14 ਦਸੰਬਰ ਨੂੰ ਜਿੰਨੇ DC ਆਫਿਸ ਹੈ ਉਹਨਾਂ ਦਾ ਘਿਰਾਓ ਹੋਏਗਾ। ਔਰ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਇੱਕ ਗੱਲ ਹੋਰ ਸਾਫ਼ ਕਰ ਦਿੱਤੀ ਆ ਕਿ 32 ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਭੁੱਖ ਹੜਤਾਲ ਕਰਨਗੀਆਂ। ਤਾਂ ਇਹ ਵੱਡੀ ਖਬਰ ਅੱਜ ਦੀ ਰਹੀ ਆ ਕਿ ਨਵਾਂ ਪ੍ਰੋਗਰਾਮ ਆਇਆ। ਕਿਉਂਕਿ ਦੇਖੋ, ਗੇਮ ਜਿਹੜੀ ਆ ਹੁਣ ਕਹਿ ਲਓ ਕਿ ਕੂਟਨੀਤਕ ਆਧਾਰ 'ਤੇ ਜਾਂ ਪ੍ਰੈਸ਼ਰ ਵਧਾਉਣ ਦੇ ਆਧਾਰ 'ਤੇ ਬਹੁਤ ਅੱਗੇ ਵੱਧ ਚੁੱਕੀ ਆ, ਪੀਕ 'ਤੇ ਆ ਚੁੱਕਿਆ ਕੰਮ। ਤਾਂ ਪੈਂਤੜਾ ਜਿਹੜਾ ਪੈਰੋ ਪੈਰ ਬਦਲਿਆ ਜਾ ਰਿਹਾ। ਨਾਲ ਗੱਲਬਾਤ ਵਾਸਤੇ ਵੀ ਨਿਉਂਦੇ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਜਾਂ ਕਬੂਲ ਹੋਣ ਦੀ ਜਾਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਦੂਸਰੇ ਪਾਸੇ ਆਪੋ ਆਪਣੇ ਪੱਧਰ 'ਤੇ ਪ੍ਰਚਾਰ ਵੀ ਕੀਤੇ ਜਾ ਰਹੇ ਆ ਬਿੱਲਾਂ ਦੇ ਹੱਕ ਦੇ ਵਿੱਚ, ਤੇ ਦੂਸਰੇ ਪਾਸੇ ਆਪੋ ਆਪਣੇ ਏਜੰਡੇ ਜਿਹੜੇ ਉਹ ਨਿਰਧਾਰਿਤ ਕਰਕੇ ਗੱਲਾਂ ਜਿਹੜੀਆਂ ਸਪਸ਼ਟ ਵੀ ਕੀਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਫਿਰ ਬੋਲੇ। ਕਹਿੰਦੇ ਆ ਕਿ ਇਹ ਜੀ ਦੇਖੋ, ਅੰਨਦਾਤਾ ਨੂੰ ਲਾਭ ਪਹੁੰਚਾਉਣ ਵਾਸਤੇ ਹੀ ਹੈ ਸਾਰਾ ਕੁਛ, ਕਿਉਂਕਿ ਖੇਤੀ ਖੇਤਰ ਦੀਆਂ ਅਸੀਂ ਦੀਵਾਰਾਂ ਜਿਹੜੀਆਂ ਡੇਗ ਦਿੱਤੀਆਂ। ਵੈਸੇ ਜੇ ਆਪਾਂ ਦੇਖੀਏ ਤਾਂ ਅੱਜ ਟੋਲ ਪਲਾਜ਼ੇ ਜਿਹੜੇ ਉਹ ਬੰਦ ਰਹੇ ਨੇ। ਵੈਸੇ ਪੰਜਾਬ ਤੇ ਹਰਿਆਣੇ ਦੇ ਵਿੱਚ ਤਾਂ ਦੇਖੋ ਤਕਰੀਬਨ ਪਹਿਲਾਂ ਹੀ ਬੰਦ ਸੀਗੇ। ਹਰਿਆਣੇ ਦੇ ਵਿੱਚ ਥੋੜ੍ਹੇ ਖੁੱਲ੍ਹੇ ਆ, ਤਾਂ ਅੱਜ ਉਹ ਵੀ ਟੋਟਲੀ ਬੰਦ ਰਹੇ ਆ। ਪੂਰੇ ਇੰਡੀਆ 'ਚ ਵੈਸੇ ਪ੍ਰੋਗਰਾਮ ਸੀਗਾ, ਪਰ ਜੇ ਦੇਖੀਏ ਤਾਂ ਪੰਜਾਬ ਅਤੇ ਹਰਿਆਣੇ ਦੇ ਵਿੱਚ ਹੀ ਹਮੇਸ਼ਾ ਵਾਂਗ ਅਸਰ ਜਿਹੜਾ ਜ਼ਿਆਦਾ ਦਿਖਾਈ ਦਿੱਤਾ। ਖੈਰ, ਕੁਝ ਸਿਆਸੀ ਗਤੀਵਿਧੀਆਂ ਵੀ ਹੋਈਆਂ। ਦੁਸ਼ਯੰਤ ਚੌਟਾਲਾ ਨੇ ਅੱਜ ਰਾਜਨਾਥ ਸਿੰਘ ਅਤੇ ਪਿਊਸ਼ ਗੋਇਲ ਜੀ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਉਹਨੇ ਫਿਰ ਦੁਹਰਾਇਆ ਕਿ ਜਦ ਤੱਕ ਸਰਕਾਰ ਦੇ ਵਿੱਚ ਹਾਂ ਤਦ ਤੱਕ MSP ਨੂੰ ਕੋਈ ਹਿਲਾ ਨਹੀਂ ਸਕਦਾ। ਖੈਰ, ਦੇਖੋ ਕੌਣ ਹਿਲਾਉਂਦਾ ਅਤੇ ਕੌਣ ਇਹਨੂੰ ਪਰੇ ਨੂੰ ਸਰਕਾਉਂਦਾ। ਇਸ ਤੋਂ ਇਲਾਵਾ ਹਰਿਆਣੇ ਤੋਂ ਹੀ ਖਬਰ ਆਈ ਕਿ 15 ਸਰਪੰਚਾਂ ਨੇ ਅੱਜ ਅਸਤੀਫਾ ਦੇ ਦਿੱਤਾ। ਮਤਲਬ ਕਿ ਉੱਥੇ ਪੰਚਾਇਤਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਕਹਿ ਲਈਏ ਤਾਂ ਜਾਗਰਤੀ ਆ ਗਈ ਹੈ ਇਸ ਅੰਦੋਲਨ ਦੇ ਪ੍ਰਤੀ। ਸਰਪੰਚ ਅਸਤੀਫਾ ਦੇ ਰਿਹਾ। ਸਰਪੰਚੀ ਲੈਣੀ ਬਹੁਤ ਔਖੀ ਹੈ। ਸਰਪੰਚੀ ਦਾ ਤਿਆਗ ਤੇ ਮੇਰੇ ਖਿਆਲ ਦੇ ਨਾਲ ਉਸ ਤੋਂ ਵੀ ਔਖਾ ਕੰਮ ਹੈ। ਜੇ ਹਰਿਆਣੇ ਦੇ ਗੁਆਂਢ ਸੂਬੇ UP ਤੇ ਝਾਤ ਮਾਰੀਏ, ਉੱਥੇ ਝਾਤਖੋਰੀ ਕਰੀਏ, ਤੇ ਯੋਗੀ ਆਦਿੱਤਿਆਨਾਥ ਜੀ ਬਾਹਰ ਨਿਕਲ ਪਏ ਨੇ। ਉਹ ਪੱਛਮੀ UP ਦੇ ਦੌਰੇ 'ਤੇ ਗਏ ਆ, ਤੇ ਨਾਲ ਉਹਨਾਂ ਨੇ ਬਿਆਨ ਵੀ ਦਿੱਤਾ ਕਿ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਕੀਤਾ ਜਾ ਰਿਹਾ ਮਾਹੌਲ ਖਰਾਬ। ਵੈਸੇ ਇਹ ਨਿਕਲੇ ਇਸੇ ਕਰਕੇ ਆ ਕਿ UP ਦੇ ਕਿਸਾਨਾਂ ਨੂੰ ਥੋੜ੍ਹਾ ਟਿਕਾਇਆ ਜਾਵੇ। ਇੱਧਰ ਟਿਕਾਉਣ ਤੋਂ ਗੱਲ ਚੇਤੇ ਆਈ ਆ ਕਿ ਰਾਕੇਸ਼ ਟਕੈਤ ਬਹੁਤ ਵੱਡੇ ਆਗੂ ਆ UP ਤੋਂ ਹੀ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਇਸ ਅੰਦੋਲਨ ਦੇ ਵਿੱਚ
ਜਿਹੜੇ ਗੈਰ ਸਮਾਜੀ ਤੱਤ ਆ ਬੜੇ ਆ ਤਾਂ ਤੁਸੀਂ ਸੈਂਟਰਲ ਇੰਟੈਲੀਜੈਂਸ ਨੂੰ ਐਕਟਿਵ ਕਰੋ ਤੇ ਫੜ ਕੇ ਜੇਲ੍ਹ 'ਚ ਘੱਲ ਦਿਓ, ਜਿਹਨੂੰ ਤੁਸੀਂ ਬੈਨ ਕਰ ਰੱਖਿਆ ਜੇ ਕੋਈ ਉਹਦੇ ਨਾਲ ਜੁੜਿਆ, ਕਿਸੇ ਜਥੇਬੰਦੀ ਨਾਲ ਜੁੜਿਆ। ਇਹ ਤੋਂ ਇਲਾਵਾ ਤੁਹਾਨੂੰ ਪਤਾ ਹੀ ਆ ਕਿ ਪਿਊਸ਼ ਗੋਇਲ ਨੇ ਕੱਲ੍ਹ ਵੀ ਕਹਿ ਦਿੱਤਾ ਸੀਗਾ ਕਿ ਇਹ ਜਿਹੜਾ ਅੰਦੋਲਨ ਆ ਇਹ ਹੁਣ ਢਾਏ ਚੜ ਗਿਆ, ਜਿਹੜੇ ਅਲਟਰਾ ਲੈਫਟਿਸਟ ਨੇ ਤੇ ਜਾਂ ਮਾਓਇਸਟ ਨੇ, ਮਤਲਬ ਕਿ ਮਾਓਵਾਦੀ ਆ। ਤਾਂ ਇਹਦੇ ਜਵਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਰੜਾ ਬਿਆਨ ਦਿੱਤਾ। ਉਹ ਕਹਿੰਦੇ ਕਿ ਕਿਸਾਨਾਂ ਨੂੰ ਦੇਸ਼ ਧਰੋਹੀ ਕਹਿਣ ਵਾਲੇ ਜਨਤਕ ਤੌਰ ਤੇ ਮੁਆਫੀ ਮੰਗਣ, ਹਾਲਾਂਕਿ ਉਹਨਾਂ ਨੇ ਨਾਂ ਨਹੀਂ ਲਿਆ। ਇੱਧਰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀਗੀ, ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਸੀ, ਪਰ ਉਸ ਤੋਂ ਪਹਿਲਾਂ 2 ਸਪੀਚਾਂ ਅੱਜ ਬਹੁਤ ਚਰਚਿਤ ਰਹੀਆਂ। ਡਾਕਟਰ ਦਰਸ਼ਨਪਾਲ ਜੀ ਬੋਲੇ, ਉਹ ਕਹਿੰਦੇ ਕਿ ਹੁਣ ਪੋਲੀ ਡੋਜ਼ ਦੇ ਕੇ ਦੇਖ ਲਈ ਆ, ਨਾਰਮਲ ਡੋਜ਼ ਦੇ ਕੇ ਦੇਖ ਲਈ ਆ ਤੇ ਹੁਣ ਸਰਕਾਰ ਨੂੰ ਕਰੜੀ ਦਵਾਈ ਪਿਆਉਣ ਦਾ ਵੇਲਾ ਆ ਗਿਆ, ਮਤਲਬ ਕਿ ਸੰਘਰਸ਼ ਤਿੱਖਾ ਕਰਨ ਦਾ ਵੇਲਾ ਆ ਗਿਆ। ਤੇ ਨਾਲ ਹੀ ਉਹਨਾਂ ਨੇ ਸੱਦਾ ਦਿੱਤਾ ਕਿ ਪਿੰਡਾਂ ਦੇ ਵਿੱਚੋਂ 10-10 ਨੌਜਵਾਨ ਘੱਟੋ ਘੱਟ ਨਿਕਲੋ ਔਰ ਇਸ ਤੋਂ ਇਲਾਵਾ ਬੀਬੀਆਂ ਵੀ 5-5 ਆਓ ਤਾਂ ਕਿ ਇੱਥੇ ਗਿਣਤੀ ਜਿਹੜੀ ਆ ਉਹ ਵਧਾਈ ਜਾਵੇ। ਹਾਲਾਂਕਿ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਉਦੋਂ ਵੀ ਇੱਕ ਬੁਲਾਰੇ ਨੇ ਇਹ ਅਪੀਲ ਕੀਤੀ ਕਿ ਬੀਬੀਆਂ ਵੱਧ ਤੋਂ ਵੱਧ ਆਉਣ, ਅਸੀਂ ਭਰੋਸਾ ਦਿੰਦੇ ਹਾਂ ਕਿ ਅਸੀਂ तमाम ਸਹੂਲਤਾਂ ਜਾਂ ਉਹਨਾਂ ਦੇ ਜਿਹੜੇ ਪ੍ਰਬੰਧ ਆ ਉਹ ਕਰਕੇ ਰੱਖਾਂਗੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਅੱਜ ਦੇ ਇਸ ਦੌਰ ਦੇ ਵਿੱਚ ਜੋ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਰਾਜੇਵਾਲ ਜੀ ਦੀ ਸਟੇਟਮੈਂਟ ਬਹੁਤ ਜ਼ਿਆਦਾ ਕਹਿ ਲਓ ਕਿ ਚਰਚਿਤ ਰਹੀ। ਉਹਨਾਂ ਨੇ ਕਿਹਾ ਕਿ ਨੈਸ਼ਨਲ ਮੀਡੀਆ ਦਾ ਬਾਈਕਾਟ ਕਰਾਂਗੇ। ਖਾਸ ਤੌਰ ਤੇ ਇੱਕ ਚੈਨਲ ਦਾ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਕਿ ਖਬਰਾਂ ਪਲਾਂਟ ਕਰ ਰਹੇ ਨੇ ਤੇ ਸਾਡੇ ਸੰਘਰਸ਼ ਨੂੰ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ। ਤੇ ਨਾਲ ਉਹਨਾਂ ਨੇ ਐਲਾਨ ਕੀਤਾ ਕਿ ਇਸ ਚੈਨਲ ਦਾ, ਖਾਸ ਤੌਰ ਤੇ ਉਹਨਾਂ ਨੇ ਜ਼ੀ ਦਾ ਜ਼ਿਕਰ ਕੀਤਾ ਕਿ ਇਹਦੇ ਮਾਲਕ ਦੇ ਖਿਲਾਫ 10,000 ਦੇ ਕਰੀਬ ਮੁਕੱਦਮੇ ਪਾਵਾਂਗੇ ਤੇ ਫਿਰ ਵੇਖੋ ਇਹਨਾਂ ਦੀ ਮੱਤ ਟਿਕਾਣੇ ਆਉਂਦੀ। ਇਹ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਟੇਜ ਦਾ ਸੰਚਾਲਨ ਬਹੁਤ ਔਖਾ ਕਾਰਜ ਹੋ ਗਿਆ ਕਿਉਂਕਿ ਭਾਰੀ ਦਬਾਅ ਹੈ, ਪ੍ਰੋਟੋਕਾਲ ਵੀ ਫੋਲੋ ਕਰਨਾ ਹੈ ਤੇ ਸਟੇਜ ਨੂੰ ਬਚਾਉਣਾ ਵੀ ਹੈ ਕਿ ਕੋਈ ਆ ਕੇ ਬੁਲਾਰਾ ਐਸੀ ਤੈਸੀ ਗੱਲ ਨਾ ਕਰ ਜਾਵੇ ਕਿ ਉਹਦੇ ਨਾਲ ਐਸੀ ਤੈਸੀ ਸਾਡੀ ਫਿਰ ਜਾਵੇ। ਤਾਂ ਕਾਫੀ ਜ਼ਿਆਦਾ ਉਹਨਾਂ ਤੇ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ ਉਹਨਾਂ ਦੀਆਂ ਗੱਲਾਂ ਤੋਂ। ਤੇ ਇਸ ਤੋਂ ਇਲਾਵਾ ਜੋ ਏਜੰਡਾ ਚੱਲ ਹੀ ਰਿਹਾ ਤੇ ਜਿਹਦੀਆਂ ਗੱਲਾਂ ਹੋ ਹੀ ਰਹੀਆਂ, ਖਬਰਾਂ ਵੀ ਪਲਾਂਟ ਕੀਤੀਆਂ ਜਾ ਰਹੀਆਂ ਤੇ ਨਾਲ ਵੀਡੀਓ ਵੀ ਬਣਾਈਆਂ ਜਾ ਰਹੀਆਂ। ਇੱਕ ਵੀਡੀਓ ਸਪਰੈਡ ਕਰ ਦਿੱਤੀ ਗਈ ਇਹ ਕਹਿ ਕੇ ਕਿ ਦੇਖੋ ਜੀ ਇਹਦੇ ਵਿੱਚ ਨਾਅਰੇ ਲਾਏ ਜਾ ਰਹੇ ਆ ਕਿ ਕਸ਼ਮੀਰ ਪਾਕਿਸਤਾਨ ਬਣੇਗਾ ਤੇ ਪੰਜਾਬ ਖਾਲਿਸਤਾਨ ਬਣੇਗਾ। ਹਾਲਾਂਕਿ ਬਾਅਦ ਦੇ ਵਿੱਚ ਇੱਕ ਅਦਾਰੇ ਨੇ ਜਦੋਂ ਉਹਦੀ ਘੋਖ ਕੀਤੀ, ਪੜਤਾਲ ਕੀਤੀ ਤਾਂ ਉਹ ਵੀਡੀਓ ਫਰਜ਼ੀ ਪਾਇਆ ਗਿਆ। ਵੀਡੀਓ ਨਹੀਂ, ਆਡੀਓ ਵੀ ਚਰਚਾ ਦਾ ਵਿਸ਼ਾ ਬਣੀਆਂ ਪਈਆਂ। ਇੱਥੇ ਪੰਜਾਬ ਦੇ ਵਿੱਚ ਟੈਲੀਫੋਨ ਆਉਂਦਾ ਹੈ ਤੇ ਫਿਰ ਟੈਲੀਫੋਨ ਤੇ ਕੋਈ ਵਿਅਕਤੀ ਬੋਲਦਾ, ਕਹਿੰਦਾ ਕਿ ਜੀ ਅਸੀਂ ਗਏ ਸੀਗੇ ਦਿੱਲੀ ਉੱਥੇ ਡਾਂਗਾ ਖਾਣ ਵਾਸਤੇ ਤੇ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਅਡਾਨੀ ਦੇ ਨਾਲ ਇੱਕ ਵੱਡੀ ਬਿਜਲੀ ਦੀ ਡੀਲ ਕਰ ਲਈ ਆ। ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲਾ ਮਸਲਾ ਕਿ ਉਹ ਡੀਲ ਜਿਹੜੀ ਆ ਉਹ ਕਿਹੜੀ ਸੁਰੰਗ ਦੇ ਵਿੱਚ ਵੜ ਕੇ ਕੀਤੀ ਗਈ ਤੇ ਇਹ ਆਡੀਓ ਬਣਾਉਣ ਵਾਲੀ ਕਿਹੜੀ ਧਿਰ ਆ, ਕਿਹੜੀ ਸਿਆਸੀ ਪਾਰਟੀ ਹੈ ਜਾਂ ਕਿਹੜਾ ਵਿਅਕਤੀ ਵਿਸ਼ੇਸ਼ ਆ। ਵੈਸੇ ਜੇ ਅੱਜ ਦੇਖੀਏ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਅੱਜ ਵੀ ਇੱਕ ਪ੍ਰੋਗਰਾਮ ਸੀਗਾ, ਟੋਲ ਪਲਾਜ਼ੇ ਖੋਲ੍ਹੇ ਗਏ ਸੀਗੇ ਤੇ ਸੱਦਾ ਵੀ ਮਿਲਿਆ। ਬਹੁਤ ਸਾਰੇ ਲੋਕ ਜਿਹੜੇ ਆਪਾਂ ਦੇਖੀਏ ਪੰਜਾਬ ਦੇ ਵਿੱਚੋਂ ਗਏ ਆ, ਉਹਨਾਂ ਦਾ ਕਾਫਲਾ ਜੇ ਦੇਖੋਗੇ ਤੇ ਸੈਂਕੜੇ ਟਰਾਲੀਆਂ ਦੇ ਵਿੱਚ ਹਜ਼ਾਰਾਂ ਲੋਕ ਉਧਰ ਨੂੰ ਕੂਚ ਕਰ ਰਹੇ ਆ। ਇਹਨਾਂ ਨੇ ਉਹ ਤਾਦਾਦ ਰੋਕਣ ਵਾਸਤੇ ਖਨੌਰੀ ਵਾਲੀ ਸਾਈਡ ਫਿਰ ਬਹੁਤ ਜ਼ਬਰਦਸਤ ਪੱਥਰਾਂ ਦੀ ਰੋਕ ਲਾ ਦਿੱਤੀ ਗਈ। ਤਾਂ ਫਿਰ ਇਹਨਾਂ ਵੱਲੋਂ ਜਿਹੜੀ ਰੋਕ ਲਾਈ ਸੀਗੀ ਉਹ ਉਸੇ ਤਰ੍ਹਾਂ ਹੀ ਚੱਕ ਦਿੱਤੀ ਗਈ ਜਿਵੇਂ ਅੱਗੇ ਰੂਮ ਦੇ ਫੰਭੇ ਵਾਂਗੂ ਪੱਥਰ ਚੁੱਕੇ ਸੀਗੇ, ਮਤਲਬ ਕਿ ਰੋਕਾਂ ਹਟਾ ਦਿੱਤੀਆਂ ਤੇ ਲੋਕ ਜਿਹੜੇ ਆ ਉਧਰ ਨੂੰ ਪੁੱਜ ਗਏ। ਵੈਸੇ ਲੋਕ ਪੁੱਜੇ ਆ ਤੇ ਅੱਜ ਜਿਹੜੇ ਹੈਗੇ ਆ ਸਰਸੇ ਤੋਂ ਕੁਛ ਹੇਅਰ ਕਟਿੰਗ ਦਾ ਕੰਮ ਕਰਨ ਵਾਲੇ ਉਹ ਵੀ ਉੱਥੇ ਪਹੁੰਚ ਗਏ। ਉਹ ਕਹਿੰਦੇ ਕਿ ਜੋ ਵੀ ਕਿਸੇ ਦੇ ਕੋਲ ਗੁਣ ਹੈ, ਜੋ ਵੀ ਕੀਤਾ ਉਹਦੇ ਮੁਤਾਬਕ ਤੇ ਉਹ ਆਇਆ ਇੱਥੇ ਤੇ ਅਸੀਂ ਵੀ ਆ ਗਏ ਹਾਂ ਕਿ ਜੇ ਸਾਡੀ ਲੋੜ ਆ ਤੇ ਜੇ ਲੋੜ ਹੋਰ ਪਈ ਤੇ ਅਸੀਂ ਆਪਣੇ ਨਾਲ ਦੇ ਬੰਦੇ ਹੋਰ ਵੀ ਬੁਲਾ ਲਵਾਂਗੇ। ਇੱਧਰ ਚਿਲਾ ਬਾਰਡਰ ਤੇ ਰਾਮਾਇਣ ਦਾ ਪਾਠ ਸ਼ੁਰੂ ਹੋ ਗਿਆ। ਜੇ ਆਪਾਂ ਦੇਖੀਏ ਤੇ ਜਿਹੜਾ ਇੱਥੋਂ ਦਾ ਮੀਡੀਆ ਉਹ ਇਸ ਪਾਸੇ ਧਿਆਨ ਨਹੀਂ ਦਿੰਦਾ, ਤਵੱਜੋ ਨਹੀਂ ਦਿੰਦਾ ਕਿ ਇੱਥੇ ਇੱਕ ਇਹੋ ਜਿਹਾ ਸੰਗਮ ਬਣ ਗਿਆ ਜਿਹਦੇ ਵਿੱਚ ਹਰੇਕ ਵਿਚਾਰ ਪ੍ਰਵਾਹ ਕੇ ਰਲਦਾ ਪਿਆ, ਪਰ ਉਹਦੀ ਹੋਂਦ, ਉਹਦੀ ਪਛਾਣ ਜਿਹੜੀ ਆ ਉਸ ਵੈਸੀ ਦੀ ਵੈਸੀ ਹੈ, ਉਸ ਪਛਾਣ ਨੂੰ ਖਤਮ ਨਹੀਂ ਕੀਤਾ ਜਾ ਰਿਹਾ। ਤਾਂ ਬਹੁਤ ਖੂਬਸੂਰਤ ਦ੍ਰਿਸ਼ ਹੈ, ਬਹੁਤ ਖੂਬਸੂਰਤ ਮਰਹਲਾ ਤਬਾਰਕੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਡੇ ਸਾਹਮਣੇ ਮੰਜ਼ਰ ਆ। ਪਰ ਇਸ ਮੰਜ਼ਰ ਨੂੰ ਮੀਡੀਆ ਤੇ ਸਿਆਸੀ ਤਾਣਾ ਬਾਣਾ ਜਿਹੜਾ ਤੁਹਾਨੂੰ ਪਤਾ ਉਹ ਕਿਸੇ ਹੋਰ ਅੱਖ ਤੋਂ ਦੇਖ ਰਿਹਾ ਜੀ। ਤੇ ਅਗਲੀ ਮਿੰਟੂ ਜੀ ਗੱਲਬਾਤ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਰਾਹੁਲ ਗਾਂਧੀ ਨੇ ਹੁਣ ਕੱਸਿਆ ਆ ਤਨਜ
ਪੰਜਾਬ ਦੇ ਕਿਸਾਨਾਂ ਨੂੰ ਬਿਹਾਰ ਬਰਾਬਰ ਕਰੋਗੇ? ਹਾਂਜੀ, ਇਹ ਰਾਹੁਲ ਗਾਂਧੀ ਤੁਹਾਨੂੰ ਪਤਾ ਹੀ ਹੈ ਕਿ ਫਾਰਮ ਦੇ ਵਿੱਚ ਆ ਜਾਂਦੀ ਹੈ ਨਾ, ਜਿਵੇਂ ਜਿਵੇਂ ਮੁੱਦਾ ਪੱਕਦਾ। ਵੈਸੇ ਤੇ ਜਦੋਂ ਕਿਸਾਨੀ ਅੰਦੋਲਨ ਚੱਲਣ ਡਿਆ ਸੀਗਾ ਤੇ ਦੋਵੇਂ ਮਾਂ ਪੁੱਤਰ ਗੋਆ ਵੀ ਜਿਹੜਾ ਸਾਡਾ ਹੈ ਮੂੰਹ ਜਾਂ ਬਣ ਕੇ ਨਾ ਕਰੋਨਾ ਕਰਾਣਾ ਵੀ ਤੁਹਾਨੂੰ ਪਤਾ ਬੜਾ ਹੁੰਦਾ। ਸੋ ਹੁਣ ਇਹਨਾਂ ਨੂੰ ਪਤਾ ਹੈ ਕਿ ਮਰ ਗਿਆ ਕੰਮ, ਇਹ ਵੀ ਆ ਗਏ ਆ। ਆਪਾਂ ਉਹ ਆਪਣੀਆਂ ਲਗਜ਼ਰੀ ਗੁਫਾਵਾਂ ਦੇ ਵਿੱਚੋਂ ਬਾਹਰ ਆ ਗਏ ਆ। ਕੋਈ ਜੰਤਰ ਮੰਤਰ ਤੇ ਵੀ ਬੈਠੇ ਆ ਸਾਡੇ ਮਾਨਯੋਗ ਸੰਸਦ ਮੈਂਬਰ ਪੰਜਾਬ ਤੋਂ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਰਾਸ਼ਟਰਪਤੀ ਕੋਲੋਂ ਜਾ ਕੇ ਤੇ ਗੇੜਾ ਵਜਿਆ ਵੀ ਕੱਢ ਆਏ ਨੇ ਵਿਰੋਧੀ ਧਿਰਾਂ ਵਾਲੇ। ਪਰ ਇਹ ਵਿਰੋਧੀ ਧਿਰਾਂ ਮੈਂ ਅਕਸਰ ਕਹਿਣਾ ਕਿ ਦੇਖੋ, ਜੇ ਸਾਡੇ ਇਸ ਮੁਲਕ ਨੂੰ ਸੱਤਾਧਾਰੀਆਂ ਨੇ ਰਸਾਤਲ ਵੱਲ ਖੜਿਆ ਹੈ, ਇਕੋਨਮੀ ਦੇਖ ਲਓ ਜਾਂ ਹੋਰ ਕਈ ਪੱਖ ਹੋ ਸਕਦੇ ਉਹਦੇ ਵਿੱਚ, ਤਾਂ ਸਾਡੀਆਂ ਜਿਹੜੀਆਂ ਮੁੱਖ ਵਿਰੋਧੀ ਧਿਰਾਂ ਨੇ ਉਹਨਾਂ ਦੀ ਭੂਮਿਕਾ ਵੀ ਖਟਾਰਾ ਹੀ ਰਹੀ ਹੈ, ਇਸ ਮਾਮਲੇ 'ਚ ਨਕਾਰਾ ਹੀ ਰਹੀ ਹੈ। ਕਿਉਂਕਿ ਵਿਰੋਧੀ ਧਿਰ ਇੱਕ ਕੁੰਡਾ, ਜਿਵੇਂ ਇੱਕ ਹਾਥੀ ਹੈ, ਹਾਥੀ ਦੇ ਤਾਂ ਤੁਸੀਂ ਦੇਖਿਆ ਹੋਣਾ ਪਿੰਡਾਂ 'ਚ ਅੱਗੇ ਆਉਂਦੇ ਸੀ ਮੁਹਾਵਰ ਚਲਾਉਂਦੇ, ਜੋ ਕੁੰਡਾ ਹੁੰਦਾ ਸੀ ਉਹਨਾਂ ਦੇ ਕੋਲ ਹਾਥੀ ਨੂੰ ਕੰਟਰੋਲ ਕਰਨ ਵਾਸਤੇ। ਤਾਂ ਇਹ ਜਿਹੜੀ ਪਾਵਰ ਹੈ ਉਹ ਇੱਕ ਹਾਥੀ ਹੈ। ਤਾਂ ਪਾਵਰ ਨੂੰ ਕੰਟਰੋਲ ਜਾਂ ਤਾਂ ਸੰਵਿਧਾਨ ਕਰਦਾ ਜਾਂ ਵਿਰੋਧੀ ਧਿਰ ਕਰਦੀ ਹੈ। ਤਾਂ ਇੱਥੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਸੰਵਿਧਾਨ ਜਦੋਂ ਪਾਵਰ ਅੰਨੀ ਹੋ ਜਾਂਦੀ ਹੈ, ਉਹ ਸੰਵਿਧਾਨ ਦੀ ਪਰਵਾਹ ਨਹੀਂ ਕਰਦੀ, ਤਾਂ ਉੱਥੇ ਫਿਰ ਮਹੱਤਵਪੂਰਨ ਭੂਮਿਕਾ ਕਿਹਦੀ ਰਹਿ ਜਾਂਦੀ ਹੈ? ਉੱਥੇ ਰਹਿ ਜਾਂਦੀ ਵਿਰੋਧੀ ਧਿਰਾਂ ਦੀ। ਤਾਂ ਇਸ ਗੱਲ ਤੋਂ ਅੱਗੇ ਵੱਧਦੇ ਹਾਂ ਤਾਂ ਰਾਹੁਲ ਗਾਂਧੀ ਨੇ ਜਿਹੜੀ ਗੱਲ ਕਹੀ ਆ, ਵੈਸੇ ਉਸ ਗੱਲ ਦੇ ਵਿੱਚ ਰਮਜ਼ ਵੀ ਆ, ਤਨਜ਼ ਦੇ ਵਿੱਚ ਰਮਜ਼ ਵੀ ਆ। ਜਿਸ ਤਰ੍ਹਾਂ ਉਹਨੇ ਕਿਹਾ ਕਿ ਦੇਖੋ ਹੁਣ ਤੁਹਾਡਾ ਇਹ ਇਰਾਦਾ ਵੀ ਤੁਸੀਂ ਤਾਂ ਕਹਿੰਦੇ ਸੀਗੇ ਕਿ ਇਨਕਮ ਡਬਲ ਕਰਾਂਗੇ ਤੇ ਤੁਸੀਂ ਕੀ ਪੰਜਾਬ ਦੀ ਜਿਹੜੀ ਅਰਨਿੰਗ ਆ ਕਿਸਾਨ ਦੀ, ਉਹਨੂੰ ਹੁਣ ਬਿਹਾਰ ਦੇ ਬਰਾਬਰ ਖੜੋਗੇ। ਦਰਅਸਲ ਗੱਲ ਕੀ ਆ ਕਿ ਜੇ ਤੁਸੀਂ ਵੇਖੋਗੇ ਨਾ, ਅੰਕੜੇ ਵੇਖੋਗੇ, ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਇਹਦੇ ਬਾਰੇ, ਅੰਦਾਜ਼ਾ ਲਾ ਦਿੰਦਾ, ਤੁਸੀਂ ਬਹੁਤ ਸੌਖਾ ਸਮਝ ਜਾਓਗੇ ਕਿ ਪੰਜਾਬ ਦਾ ਕਿਸਾਨ ਦੂਜੇ ਕਿਸਾਨਾਂ ਨਾਲੋਂ ਕਿੱਥੇ ਖਲੋਤਾ ਹੈ। ਸਾਡੇ ਇੱਥੇ ਜਿਹੜਾ ਮਤਲਬ ਕਿ ਇੱਕ ਹਾਊਸ ਹੋਲਡ ਹੈ, ਜਿਹੜਾ ਫਾਰਮਰ ਹਾਊਸ ਹੋਲਡ ਕਹਿ ਲਓ, ਕਿਸਾਨ ਹੈ ਜਿਹੜਾ, ਉਹ ਔਸਤਨ ਇੱਕ ਸਾਲ ਦਾ 1,30,000 ਰੁਪਇਆ ਕਮਾਉਂਦਾ ਹੈ। 1,30,000 ਰੁਪਇਆ। ਤੇ ਜੇ ਬਿਹਾਰ ਦਾ ਵੇਖੋਗੇ ਉਹਦੀ ਵਿਚਾਰੇ ਦੀ ਕਮਾਈ ਜਿਹੜੀ ਹੈ 20,000 ਰੁਪਇਆ। ਇਹ ਅੰਕੜੇ ਨੇ, ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੇ ਗੁਣਾ ਦਾ ਫਰਕ ਹੈ। ਝੋਨਾ ਉਹ ਵੀ ਬੀਜਦਾ, ਝੋਨਾ ਇਹ ਵੀ ਬੀਜਦਾ। ਸੋ ਇਸ ਕਰਕੇ ਇਹ ਤਨਜ਼ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਰਮਜ਼ ਆ। ਹੁਣ ਇਹੀ ਚੀਜ਼ ਅਸੀਂ ਸਮਝਾਉਣੀ ਚਾਹੁੰਦੇ ਆ ਮੀਡੀਆ ਜਾਂ ਅੰਧੇ ਭਗਤ ਆ ਜਿਹੜੇ ਕੁਤਰਕ ਕਰਦੇ, ਤਰਕ ਨਹੀਂ ਕੁਤਰਕ ਕਰਦੇ ਆ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਕਿ ਅਸੀਂ ਕਹਿੰਦੇ ਆ ਕਿ ਦੇਖੋ ਉਹਨਾਂ ਕੋਲ ਖੁਸ਼ਹਾਲੀ ਆ, ਉਹਨਾਂ ਨੂੰ ਖੁਸ਼ਹਾਲੀ ਖੁੱਸਣ ਦਾ ਡਰ ਆ। ਜਿਹਦੇ ਕੋਲ ਬਦਹਾਲੀ ਆ ਉਹਦੇ ਕੋਲ ਕੋਈ ਕੀ ਲੈ ਜੂਗਾ ਖੋ ਕੇ, ਉਹ ਤੇ ਪਹਿਲਾਂ ਹੀ ਆ ਨੰਗ ਮਲੰਗੇ ਆ ਉਹ ਤਾਂ ਆਪ ਹੀ, ਤਾਂ ਉਹਦੇ ਕੋਲ ਕੀ ਖੁੱਸਣ ਦਾ ਡਰ ਆ ਜਿਹਦੇ ਕੋਲ ਹੈ ਹੀ ਕੁਛ ਨਹੀਂ ਆ। ਸੋ ਇਸ ਕਰਕੇ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਦੱਸਿਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਜਦੋਂ ਇਨਕਮ ਡਬਲ ਹੋਣ ਦੀ ਗੱਲ ਕਹਿੰਦੇ, ਵੈਸੇ ਤਾਂ ਇਹਨਾਂ ਦੇ ਰਾਜ ਦੇ ਵਿੱਚ ਵੀ ਇਹੋ ਹਾਲ ਰਿਹਾ ਕਿਸਾਨ ਦਾ। ਇਹਨਾਂ ਨੇ ਮੁੱਢ ਬੰਨਿਆ ਬਰਬਾਦੀਆਂ ਦਾ 1991-92 ਤੋਂ ਬਾਅਦ, ਜਿਸ ਤਰ੍ਹਾਂ ਦਾ ਇਹਨਾਂ ਨੇ ਪ੍ਰੋਟੈਕਸ਼ਨਿਜ਼ਮ ਖੋਲ੍ਹਿਆ, ਉਸ ਤੋਂ ਬਾਅਦ ਨਵ ਉਦਾਰਵਾਦੀ ਨੀਤੀਆਂ ਦੇ ਤਹਿਤ ਜਿਸ ਤਰ੍ਹਾਂ ਦੇ ਸਮਝੌਤੇ ਹੋਏ, ਉਦੋਂ ਦਾ ਸਾਰਾ ਬੰਨ ਨੂੰ ਬੰਨਿਆ ਹੋਇਆ। ਪਰ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਦੀ ਤਾਰੀਖ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜਿਸ ਤਰੀਕੇ ਨਾਲ ਇਹ ਚੀਜ਼ਾਂ ਵਾਪਰ ਰਹੀਆਂ ਨੇ, ਤਾਂ ਇਹ ਕਹਾਣੀ ਜਿਹੜੀ ਆ ਉਹ ਵਿਗੜੇ ਨਾ ਇਸੇ ਕਰਕੇ ਪੰਜਾਬ ਲੜ ਰਿਹਾ ਵਾ। ਜੇ ਆਪਾਂ ਇਸ ਚੀਜ਼ ਨੂੰ ਇੱਥੇ ਹੀ ਛੱਡ ਦਈਏ ਤਾਂ ਮੋਦੀ ਰਾਜ ਦੇ ਵਿੱਚ ਜੇ ਡਬਲ ਇਨਕਮ ਦੀ ਗੱਲ ਕਰਦੇ ਆ ਤਾਂ ਡਬਲ ਇਨਕਮ ਦਾ ਮਤਲਬ ਇਹ ਨਹੀਂ ਕਿ ਜਿਵੇਂ 111 ਦੀ ਰਿਪੋਰਟ ਹੈ ਜਿਹੜੀ ਉਹ ਕਹਿੰਦੀ ਹੈ ਕਿ ਕਿਸਾਨਾਂ ਦੀ ਇੱਥੇ ਕੁੱਲ ਆਮਦਨ ਜਿਹੜੀ ਹੈ, ਆਪਾਂ ਇੰਡੀਆ ਦੀ ਓਵਰਆਲ ਆਮਦਨ ਦੀ ਗੱਲ ਕਰਦੇ ਹਾਂ 1600 ਆ, ਠੀਕ ਹੈ, ਤੇ ਉਹ ਵੱਧ ਕੇ 2015-16 ਚ ਲਾ ਲਓ ਕਿ ਹੋ ਜਾਂਦੀ 8,000 ਰੁਪਇਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 8,000 ਰੁਪਇਆ ਉਹਨੂੰ ਡਬਲ ਕਰ ਦੋਗੇ ਕਿੰਨਾ ਹੋ ਗਿਆ? 16,000 ਜੀ। 2024 ਤੱਕ ਤੁਸੀਂ 16,000 ਨਾਲ ਮੈਨੂੰ ਦੱਸੋ ਕਿ ਕੋਈ ਬੰਦਾ ਸਾਲ ਲੰਘਾ ਸਕਦਾ? ਛੱਡੋ ਮਹੀਨਾ ਲੰਘਾ ਸਕਦਾ ਕੋਈ ਸਰਕਾਰ ਅੱਜ ਦੇ ਦੌਰ ਦੇ ਵਿੱਚ, ਜਦੋਂ ਪਾਣੀ ਦੀ ਬੋਤਲ 20 ਰੁਪਏ ਦੀ ਹੈ, ਜਦੋਂ ਸਿਰ ਪੀੜ ਦੀ ਗੋਲੀ ਦਾ ਪੱਤਾ ਜਿਹੜਾ ਉਹ 20-25 ਰੁਪਏ ਦਾ, ਕੀ ਕਰੋਗੇ? ਤੇਜ਼ਾਬ ਵਾਲਾ ਕੈਪਸੂਲ ਲੈ ਲਓ, ਉਹ 10 ਰੁਪਏ ਦਾ ਪੱਤਾ ਉਹ ਪੈ ਜਾਂਦਾ ਵਾ। ਸੋ ਉਸ ਦੌਰ ਦੇ ਵਿੱਚ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕਿਸਾਨਾਂ ਦੀ ਆਮਦਨ ਦੁੱਗਣੀ, ਫਿਰ ਮਜ਼ਾ ਤਾਂ ਆ ਕਿ ਤੁਸੀਂ ਪੰਜਾਬ ਦੇ ਕਿਸਾਨ ਦੀ ਆਮਦਨ ਜਿਹੜੀ ਆ ਉਹ 1,30,000 ਤੋਂ 2,60,000 ਕਰ ਜੀ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਹੁਣ ਖੂਫੀਆ ਰਿਪੋਰਟ ਦੇ ਹਵਾਲੇ ਨਾਲ ਗੋਦੀ ਮੀਡੀਆ ਹੋਇਆ ਕਿਸਾਨਾਂ ਦੇ ਦੁਆਲੇ।
ਹਾਂਜੀ ਦੇਖੋ, ਇਹਨਾਂ ਦਾ ਕੰਮ ਹੈ ਨਾ ਜਿਹੜਾ, ਇਹਨਾਂ ਨੇ ਕੁਛ ਨਾ ਕੁਛ ਲੱਭ ਹੀ ਲੈਣਾ ਵਾ, ਕੁਛ ਨਾ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਜਦੋਂ ਲੱਖਾਂ ਲੋਕਾਂ ਦਾ ਹਜ਼ੂਮ ਹੋਵੇ, ਹਰੇਕ ਦੇ ਸੁਰ ਇੱਕੋ ਜਿਹੇ ਨਹੀਂ ਹੁੰਦੇ। ਖਾਲਿਸਤਾਨੀ ਆ ਜੀ, ਲੈਫਟਿਸਟ ਆ, ਉਹ ਰੌਲਾ ਪੈ ਗਿਆ, ਤੁਹਾਨੂੰ ਪਤਾ ਹੀ ਆ, ਉਹਨਾਂ ਨੇ ਪੋਸਟਰ ਦਿੱਤਾ, ਉਹ ਗਰਾਹਾਂ ਵਾਲਿਆਂ ਨੇ ਕਰ ਦਿੱਤੇ, ਤੇ ਉਹ ਕੁਛ ਲੋਕ ਸਾਡੇ ਵੀ ਕਹੀ ਜਾਂਦੇ ਇਹਨਾਂ ਨੇ ਨਕਸਲੀਆਂ ਦੀ ਸਪੋਰਟ ਕਰ ਦਿੱਤੀ। ਦੇਖੋ ਜੱਜਮੈਂਟਲ ਹੋ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਜੇ ਕੋਈ ਸਿੱਖ ਫੜਿਆ ਜਾਂਦਾ, ਮੁਸਲਮਾਨ ਫੜਿਆ ਜਾਂਦਾ, ਉਹਨੂੰ ਪੁਲਿਸ ਕਲੇਮ ਕਰਦੀ ਹੈ ਕਿ ਅੱਤਵਾਦੀ ਫੜਿਆ, ਤਾਂ ਅਸੀਂ ਉਹਨੂੰ ਅੱਤਵਾਦੀ ਨਹੀਂ ਐਲਾਨ ਸਕਦੇ, ਕਿਉਂਕਿ ਕੋਰਟ ਦਾ ਕੰਮ ਹੈ ਕਿ ਪਹਿਲਾਂ ਸਾਬਤ ਕਰੇ ਪੁਲਿਸ ਕਿ ਹਾਂ ਜੀ ਇਹ ਅੱਤਵਾਦੀ ਹੈ, ਫਿਰ ਅਸੀਂ ਕਹੀਏ ਅੱਤਵਾਦੀ। ਤਾਂ ਅਸੀਂ ਨਕਸਲੀਆਂ ਦਾ ਉਹਨਾਂ ਨੂੰ ਅਰਬਨ ਨਕਸਲੀ ਕਹਿ ਕੇ ਡੱਕ ਦਿੱਤਾ, ਉਹ ਤਾਂ ਇੰਟਲੈਕਚੁਅਲ ਲੋਕ ਨੇ, ਤਾਂ ਅਸੀਂ ਉਹਨਾਂ ਨੂੰ ਵੀ ਕਹੀ ਜਾਂਦੇ ਹਾਂ ਕਿ ਨਕਸਲੀ। ਸੋ ਜੱਜਮੈਂਟਲ ਵੀ ਅਸੀਂ ਹੋ ਜਾਂਦੇ ਹਾਂ। ਤਾਂ ਜਦੋਂ ਅਸੀਂ ਉਹ ਭੁਲੇਖੇ 'ਚ ਪੈ ਜਾਂਦੇ ਹਾਂ, ਤਾਂ ਜਿਹੜਾ ਗੋਦੀ ਮੀਡੀਆ ਦਾ ਬਹੁਤ ਵੱਡਾ ਫੈਨ ਫੋਲੋਇੰਗ ਦਾ ਦਾਇਰਾ ਹੈ, ਫਿਰ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਬਹੁਤ ਕੁਛ ਕਰੂਗੇ, ਤੁਹਾਨੂੰ ਪਤਾ ਹੀ ਹੈ। ਅਸਲ ਦੇ ਵਿੱਚ ਹੁਣ ਕੋਈ ਇੱਕ ਰਿਪੋਰਟ ਆ, ਖੁਫੀਆ ਰਿਪੋਰਟ ਕੀ ਆ, ਆਪ ਹੀ ਤੁਹਾਨੂੰ ਪਤਾ ਖੁਫੀਆ ਰਿਪੋਰਟਾਂ ਪੈਦਾ ਕਰ ਦਿੱਤੀਆਂ ਜਾਂਦੀਆਂ, ਆਪ ਹੀ ਉਹਨਾਂ ਨੂੰ ਅੱਗੇ ਤੋਰਿਆ ਜਾਂਦਾ ਏਜੰਡੇ ਦੇ ਤਹਿਤ। ਤਾਂ ਹੁਣ ਖੁਫੀਆ ਏਜੰਸੀਆਂ ਨੇ ਕਹਿੰਦੇ ਆ ਕਿ ਸਰਕਾਰ ਨੂੰ ਇੱਕ ਰਿਪੋਰਟ ਕਰ ਲਈ, ਇਸ ਰਿਪੋਰਟ ਦੇ ਵਿੱਚ ਕਿਸਾਨ ਅੰਦੋਲਨ ਨੂੰ ਹਾਈਜੈਕ ਹੋਣ ਦਾ ਡਰ ਵਿਖਾਇਆ ਗਿਆ। ਦਰਅਸਲ ਇਸ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਅਲਟਰਾ ਲੈਫਟ ਆਗੂ ਜਿਹੜੇ ਆ ਤੇ ਨਾਲ ਪ੍ਰੋ ਲੈਫਟ ਵਿੰਗ ਦੇ ਜਿਹੜੇ ਕਿਸਾਨ ਅੰਦੋਲਨ ਨੂੰ ਉਹ ਹਾਈਜੈਕ ਕਰਕੇ ਅੱਗੇ ਪੜ ਰਹੇ ਆ। ਤਾਂ ਮਤਲਬ ਕਿ ਜ਼ੋਰ ਦਿੱਤਾ ਉਸੇ ਕਹਾਣੀ ਨਾਲ, ਮੈਂ ਜਿਵੇਂ ਤੁਹਾਨੂੰ ਕਿਹਾ। ਹੁਣ ਦੇਖੋ ਗੱਲ, ਜੇ ਆਪਾਂ ਇਸ ਚੀਜ਼ ਨੂੰ ਦੇਖਾਂਗੇ ਤਾਂ ਜਦੋਂ ਆਪਾਂ ਕਹਿੰਦੇ ਹਾਂ, ਜਦੋਂ ਇੱਕ ਡਿਬੇਟ ਦੇ ਵਿੱਚ ਇਹ ਗੱਲ ਚੱਲਦੀ ਆ ਕਿ ਕੋਈ ਵੀ ਕਿਸੇ ਵਿਚਾਰਧਾਰਾ ਦਾ ਬੰਦਾ ਜਿਹੜਾ ਉਹ ਆਪਣਾ ਵਿਚਾਰਾਂ ਦਾ ਪ੍ਰਗਟਾਵਾ ਸ਼ਾਂਤਮਈ ਢੰਗ ਨਾਲ ਕਰ ਸਕਦਾ, ਨੋ ਪ੍ਰੋਬਲਮ। ਮਤਲਬ ਕਿ ਕੋਈ ਖਾਲਿਸਤਾਨ ਦੀ ਗੱਲ ਕਰ ਸਕਦਾ, ਕੋਈ ਬੋਡੋ ਲੈਂਡ ਦੀ ਗੱਲ ਕਰ ਸਕਦਾ, ਕੋਈ ਕਿਸੇ ਕਿਸਮ ਦੀ ਵੀ ਗੱਲ ਕਰ ਸਕਦਾ ਹੈ। ਤਾਂ ਜਦੋਂ ਵਿਚਾਰ ਉਹ ਆਪਣੇ ਰੱਖਣ ਵਾਸਤੇ ਆਜ਼ਾਦ ਹੈ, ਜਿਵੇਂ ਹਿੰਦੂ ਰਾਸ਼ਟਰ ਦੀ ਕੋਈ ਗੱਲ ਕਰਦਾ, ਉਹ ਕਲਪਨਾ ਕਰਦਾ, ਇਹ ਕਲਪਨਾਵਾਂ ਨੇ, ਇਹ ਜ਼ਮੀਨੀ ਹਕੀਕਤ ਨਹੀਂ ਹੈ ਹਾਲ ਦੀ ਘੜੀ, ਇਹ ਕਲਪਨਾਵਾਂ ਨੇ। ਕਲਪਨਾ ਕੋਈ ਵੀ ਕਰ ਸਕਦਾ, ਚਾਹਤ ਕੋਈ ਵੀ ਰੱਖ ਸਕਦਾ। ਤਾਂ ਗੱਲ ਇਹ ਆ ਕਿ ਜਦ ਤੱਕ ਕੋਈ ਉਕਸਾਉਂਦਾ ਨਹੀਂ, ਆਪਾਂ ਕਹਿੰਦੇ ਹਾਂ ਕਿ ਇਹ ਕੋਈ ਜੁਰਮ ਨਹੀਂ ਹੈ ਯਾਰ। ਇਹ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਚੱਲਦੀਆਂ ਨੇ ਚੀਜ਼ਾਂ, ਸਿਆਸੀ ਮੂਵਮੈਂਟਾਂ ਚੱਲਦੀਆਂ ਨੇ, ਹਰ ਪਾਸੇ ਚੱਲਦੀਆਂ ਨੇ ਇਸ ਤਰ੍ਹਾਂ ਦੀਆਂ ਲਹਿਰਾਂ। ਪਰ ਰੌਲਾ ਕੀ ਹੈ ਕਿ ਦਰਅਸਲ ਗੱਲ ਜਿੱਥੇ ਆਪਾਂ ਹੁਣ ਆ ਕੇ ਇਸ ਚੀਜ਼ ਨੂੰ ਦੇਖਦੇ ਹਾਂ ਕਿ ਕੀ ਕੋਈ ਬੰਦਾ ਜੇ ਕੋਈ ਇਸ ਤਰ੍ਹਾਂ ਦਾ ਵਿਚਾਰ ਰੱਖਦਾ ਉਹ ਕਿਸਾਨ ਨਹੀਂ ਹੋ ਸਕਦਾ? ਜਦ ਅਸੀਂ ਉਹਨੂੰ ਇਹ ਵਿਚਾਰ ਰੱਖਣ ਦੀ ਆਜ਼ਾਦੀ ਦਿੰਦੇ ਹਾਂ ਕਾਨੂੰਨ ਦੇ ਮੁਤਾਬਕ ਕਿ ਚਾਹੇ ਤੂੰ ਕਮਿਊਨਿਸਟ ਬਣ ਜਾ ਬਾਈ, ਤੈਨੂੰ ਕੋਈ ਪ੍ਰੋਬਲਮ ਨਹੀਂ, ਤੈਨੂੰ ਕੋਈ ਰੋਕ ਨਹੀਂ ਸਕਦਾ ਜਦ ਤੱਕ ਤੂੰ ਕੋਈ ਅਤਿਆਚਾਰ ਨਹੀਂ ਕਰਦਾ, ਜਦ ਤੱਕ ਤੂੰ ਸਮਾਜ ਵਾਸਤੇ ਕੋਈ ਖਤਰਾ ਨਹੀਂ ਪੈਦਾ ਕਰਦਾ। ਤਾਂ ਅਸੀਂ ਕਹਿੰਦੇ ਕਿ ਤੂੰ ਲੈਫਟਿਸਟ ਵੀ ਹੋ ਸਕਦਾ, ਪਰ ਤੇਰੀ ਆਜ਼ਾਦੀ ਹੈ, ਤੂੰ ਰਾਈਟਿਸਟ ਵੀ ਹੋ ਸਕਦਾ, ਸਾਨੂੰ ਕੋਈ ਪ੍ਰੋਬਲਮ ਨਹੀਂ, ਤੇਰੀ ਆਪਣੀ ਨਿੱਜੀ ਆਜ਼ਾਦੀ ਆ। ਤਾਂ ਫਿਰ ਇਹਨਾਂ ਚੀਜ਼ਾਂ ਨੂੰ ਕਿਉਂ ਵਰਤਿਆ ਜਾ ਰਿਹਾ? ਮੈਂ ਤਾਂ ਹੈਰਾਨ ਹਾਂ ਇਸ ਚੀਜ਼ ਲਈ ਕਿ ਤੁਸੀਂ ਇਹ ਸਮਝੋ ਨਾ ਕਿ ਜੇ ਕੋਈ ਬੰਦਾ ਵਿਚਾਰ ਰੱਖਦਾ, ਤੁਹਾਡੇ ਤੋਂ ਵੱਖਰਾ ਵਿਚਾਰ ਰੱਖਦਾ ਹੈ, ਤਾਂ ਉਹਨੂੰ ਤੁਸੀਂ ਕਹਿੰਦੇ ਕਿ ਹਾਂ ਬਈ ਸ਼ਾਂਤਮਈ ਢੰਗ ਨਾਲ ਰੱਖ ਸਕਦਾ, ਤਾਂ ਕੀ ਉਹ ਕਿੱਤਾਵਾਰ ਕੋਈ ਜਿਹੜਾ ਕੋਈ ਸੰਘਰਸ਼ ਹੈ ਉਸ ਚੀਜ਼ ਨਾਲ ਜੁੜਿਆ, ਉਹਦੇ 'ਚ ਪਾਰਟੀਸਪੇਟ ਨਹੀਂ ਕਰ ਸਕਦਾ? ਜਾਂ ਤੇ ਇਹ ਕੋਈ ਕਾਨੂੰਨ ਬਣਾ ਦਿਓ ਕਿ ਭਾਈ ਜੇ ਤਾਂ ਤੁਸੀਂ ਅਲੈਹਦਗੀ ਦੀ ਮੰਗ ਰੱਖਦੇ ਹੋ, ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਹੋ ਜਾਂ ਇਸ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਹੋ, ਫਿਰ ਤੁਸੀਂ ਕਿਸੇ ਮੂਵਮੈਂਟ 'ਚ ਨਹੀਂ ਹਿੱਸਾ ਲੈ ਸਕਦੇ। ਅਲਾਵਾ ਕਿ ਭਾਈ ਹਾਂ ਠੀਕ ਹੈ, ਜੇ ਤੁਸੀਂ ਇਸ ਤਰ੍ਹਾਂ ਦੀ ਭਾਵਨਾ ਰੱਖਦੇ, ਸਮਾਜਵਾਦ ਚਾਹੁੰਦੇ ਹੋ, ਕਿਉਂਕਿ ਕਮਿਊਨਿਸਟਾਂ ਦਾ ਇੱਕ ਅਲੱਗ ਉਹਨਾਂ ਦਾ ਸੋਚਣ ਦਾ ਦਾਇਰਾ ਹੈ, ਉਹਨਾਂ ਦੇ ਉਸ ਚੌਖਟੇ ਦੇ ਵਿੱਚ ਸਮਾਜਵਾਦ ਆਉਂਦਾ, ਕਮਿਊਨਿਜ਼ਮ ਆਉਂਦਾ ਹੈ। ਤਾਂ ਉਹਨਾਂ ਦੀਆਂ ਵੀ ਗਾਂ ਅੱਗੇ ਤੁਹਾਨੂੰ ਪਤਾ ਅਲੱਗ-ਅਲੱਗ ਥਿਊਰੀਆਂ, ਮਾਰਕਸਵਾਦ ਦੀ ਅਲੱਗ ਆ, ਲੈਨਨਵਾਦ ਦੀ ਅਲੱਗ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਜਾਂ ਤੇ ਇਸ ਤਰ੍ਹਾਂ ਹੋਣ ਕਿ ਹਾਂ ਭਾਈ ਜਦੋਂ ਤੁਸੀਂ ਵਿਚਾਰ ਕੋਈ ਇੱਕ ਗ੍ਰਹਿਣ ਕਰ ਲਿਆ, ਵਿਚਾਰਧਾਰਾ ਇੱਕ ਜਿਹੜੀ ਆ ਉਹ ਤੁਸੀਂ ਫੋਲੋ ਕਰਨ ਲੱਗ ਪਏ, ਤਾਂ ਫਿਰ ਉਸ ਤੋਂ ਬਾਅਦ ਤੁਸੀਂ ਮੂਵਮੈਂਟ 'ਚ ਨਹੀਂ ਜਾਣਾ। ਉਹ ਕਿੱਤਾ ਤਾਂ ਕੋਈ ਕਰੂਗਾ ਨਾ, ਉਸ ਕਿੱਤੇ ਤੇ ਜੇ ਮਾਰ ਪਊਗੀ ਤਾਂ ਕੀ ਉਹ ਆਪਣਾ ਵਿਚਾਰ ਪਹਿਲਾਂ ਤਿਆਰ ਕੇ ਉਸ ਕਿੱਤੇ ਦੇ ਵਿੱਚ ਸ਼ਾਮਲ ਹੋਵੇ? ਇੱਕ ਵੱਡਾ ਸਵਾਲ ਆ ਕਿ ਤੁਸੀਂ ਇਹ ਕਰ ਰਹੇ ਹੋ ਕਿ ਅਲਟਰਾ ਲੈਫਟ, ਪ੍ਰੋ ਲੈਫਟ, ਫਲਾਂ ਟਮਕਾ ਜਿਹੜੇ ਇੱਥੇ ਕਾਮਰੇਡ ਆ, ਉਹ ਆਪਾਂ ਨੂੰ ਪਤਾ ਹੀ ਆ, ਉਹ ਕਿਸਾਨ ਅੰਦੋਲਨਾਂ ਦੀ ਅਗਵਾਈ ਪਹਿਲਾਂ ਵੀ ਕਰਦੇ ਆ, ਉਹਨਾਂ ਦਾ ਖੇਤੀਬਾੜੀ ਕਿੱਤਾ ਵਾ, ਠੀਕ ਆ, ਵਿਚਾਰਧਾਰਾ ਉਹਨਾਂ ਦੀ ਆਪਣੀ ਥਾਂ ਤੇ ਆ। ਪਰ ਅੱਜ ਦੇ ਦੌਰ ਦੇ ਵਿੱਚ ਲੈਫਟਿਸਟ ਹੀ ਨਹੀਂ, ਉੱਥੇ ਰਾਈਟਿਸਟ ਵੀ ਆ, ਉੱਥੇ ਸੈਂਟਰਲਿਸਟ ਵੀ ਆ। ਇਹ ਚੀਜ਼ ਦੇਖਣ ਵਾਲੀ ਮੀਡੀਆ ਚੀਜ਼ ਦਿਖਾ ਨਹੀਂ ਰਿਹਾ। ਉਹ ਜਿਹੜੇ ਕੁਛ ਅੰਸ਼ ਨੇ, ਠੀਕ ਹੈ, ਏਕਤਾ ਉਗਰਾਹਾਂ ਦਾ ਹੁਣ ਤੁਹਾਨੂੰ ਇਹ ਵੀ ਦਿਖਾਉਣਾ ਚਾਹੀਦਾ ਕਿ ਏਕਤਾ ਉਗਰਾਹਾਂ ਨੇ ਜੇ ਕੋਈ ਅਲੱਗਾ ਇਸ ਤਰ੍ਹਾਂ ਦਾ ਪ੍ਰੋਗਰਾਮ ਦਿੱਤਾ ਤੇ ਉਹਦੀ ਆਲੋਚਨਾ ਖੁਦ ਪੰਜਾਬੀਆਂ ਨੇ ਕੀਤੀ ਹੈ
ਖੁਦ ਕੀਤੀ ਹੈ ਪੰਜਾਬੀਆਂ ਨੇ ਕਿ ਨਹੀਂ ਭਾਈ, ਤੁਹਾਨੂੰ ਇਹ ਪ੍ਰੋਗਰਾਮ ਦੇਣਾ ਹੀ ਨਹੀਂ ਸੀ ਚਾਹੀਦਾ। ਜੇ ਦੇਣਾ ਸੀਗਾ ਤਾਂ ਤੁਸੀਂ ਸਾਰਿਆਂ ਨਾਲ ਚਰਚਾ ਕਰ ਲੈਂਦੇ ਤੇ ਉਹਦੇ ਵਿੱਚ ਸਾਰਿਆਂ ਦੀ ਉਹ ਗੱਲ ਕਰ ਲੈਂਦੇ। ਤਾਂ ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਆਪਣੇ ਆਪ ਤੋਂ ਵੱਖ ਕਰ ਲਿਆ। ਸੋ ਮੀਡੀਆ ਨੂੰ ਕੁਛ ਨਾ ਕੁਛ ਚਾਹੀਦਾ, ਉਹ ਇਸ ਤਰ੍ਹਾਂ ਮਿਲ ਜਾਂਦਾ ਜਦੋਂ ਇਹਦੀ ਮਾਸ ਮੂਵਮੈਂਟ ਚੱਲਦੀ ਹੋਵੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ, ਕਿਉਂਕਿ ਵੱਖ-ਵੱਖ ਵੰਨਗੀਆਂ ਨੇ ਵਿਚਾਰਧਾਰਾਵਾਂ ਦੀਆਂ, ਤਾਂ ਜਿਹੜੀ ਵੀ ਉਹਨਾਂ ਨੂੰ ਸੂਟ ਕਰਦੀ ਹੈ ਕਿ ਹਾਂ ਭਾਈ ਅਸੀਂ ਆਹ ਵੰਨਗੀ ਫੜ ਕੇ ਨੈਗੇਟਿਵ ਪ੍ਰਚਾਰ ਕਰ ਸਕਦੇ ਹਾਂ, ਇਹਨੂੰ ਬਦਨਾਮ ਕਰ ਸਕਦੇ, ਤਾਂ ਉਹ ਕਰਨਗੇ, ਇਹ ਕਰਨਗੇ। ਅਗਾਂਹ ਇਹਨਾਂ ਨੇ ਧਿਆਨ ਰੱਖਣਾ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਸੇਫ ਰੱਖ ਕੇ ਚੱਲਣਾ ਵਾ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਵੀ ਆਪਣਾ ਏਜੰਡਾ ਚੇਂਜ ਕੀਤਾ ਹੈ, ਵਿਚਾਰੀਆਂ ਤਾਂ ਹੁਣ ਨੁਕਰੇ ਲੱਗੀਆਂ ਹੋਈਆਂ। ਹਾਂਜੀ ਹਾਂਜੀ ਹਾਂਜੀ, ਇਹਨਾਂ ਨੇ ਏਜੰਡੇ ਚੇਂਜ ਕਰ ਦਿੱਤੇ ਨੇ ਕਿ ਮਤਲਬ ਕਿਸਾਨੀ ਮੁੱਦਾ ਮੁੱਖ ਤੌਰ 'ਤੇ ਸ਼ਾਮਲ ਹੋ ਗਿਆ ਇਹਨਾਂ ਦੇ। ਜੋ ਵੀ ਆਪਾਂ ਦੇਖਦੇ ਹਾਂ ਸਿਆਸੀ ਸਾਰੇ ਕਾਰਜ ਹੁੰਦੇ ਆ ਕਿ ਆਹ ਕੰਮ ਕਰੀਏ, ਆਹ ਮੁੱਦਾ ਚੱਕੀਏ, ਆਹ ਸਰਗਰਮੀ ਵਿਖਾਈਏ, ਤਾਂ ਉਹਦੇ ਵਿੱਚ ਹੁਣ ਤੁਸੀਂ ਦੇਖੋ ਕੱਲ੍ਹ ਕਾਂਗਰਸ ਨੇ ਐਲਾਨ ਕਰ ਦਿੱਤਾ, ਨਵਾਂ ਪ੍ਰੋਗਰਾਮ ਦਿੱਤਾ ਕਿ ਅਸੀਂ ਸ਼ੰਭੂ ਦੇ ਵਿੱਚ 14 ਦਸੰਬਰ ਨੂੰ ਮਤਲਬ ਕਿ ਜਾ ਕੇ ਉੱਥੇ ਲਾਵਾਂਗੇ ਮੋਰਚਾ। ਇਸ ਤੋਂ ਇਲਾਵਾ ਜੰਤਰ ਮੰਤਰ 'ਤੇ ਇਹਨਾਂ ਦੇ ਲੀਡਰ ਬੈਠੇ ਹੋਏ ਆ। ਚਲੋ ਇਹ ਦੇਖੋ ਸਿਆਸੀ ਲੋਕ ਨੇ, ਸਿਆਸੀ ਆਕਾਂਖਿਆ ਹੁੰਦੀ ਹੈ ਇਹਨਾਂ ਦੀ, ਪਰ ਆਪਾਂ ਕਹਾਂਗੇ ਕਿ ਇਸ ਵਕਤ ਪ੍ਰੈਸ਼ਰਾਈਜ਼ ਹੋ ਕੇ ਹੀ ਸਹੀ ਘੱਟੋ ਘੱਟ ਬੋਲੀ ਕਿਸਾਨ ਦੀ ਬੋਲ ਹੈ, ਇਹ ਚੰਗੀ ਗੱਲ ਆ, ਇਹ ਚੰਗੀ ਗੱਲ ਆ। ਅਦਰਵਾਈਜ਼ ਕਈ ਦਹਾਕੇ ਲੰਘ ਕੇ ਬਹੁਤ ਸੌਖੀਆਂ ਕਿਸਾਨਾਂ ਨੂੰ ਪ੍ਰਮਾਣਿਤ। ਅੱਜ ਕਿਸਾਨ ਕੁਚਲਾਏ ਇਹਨਾਂ ਦੇ ਕੁਚਲਾ ਨਹੀਂ ਪਾ ਰਹੇ ਇਹਨਾਂ ਨੂੰ, ਕਿਉਂਕਿ ਹੁਣ ਛੇਤੀ ਕੀਤਾ ਕੁਚਲਾਵਾ ਜਿਹੜਾ ਉਹ ਖਾਣਗੇ। ਸੋ ਇਸ ਦੌਰ ਦੇ ਵਿੱਚ ਜੇ ਤੁਸੀਂ ਦੇਖੋ ਕਿ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਆਪਣਾ ਪ੍ਰੋਗਰਾਮ ਜਿਹੜਾ ਉਹ ਦੇ ਦਿੱਤਾ। ਉਹਨਾਂ ਨੇ ਜੋ ਪ੍ਰੋਗਰਾਮ ਦਿੱਤਾ ਵਾ ਉਹ ਇਹ ਆ ਕਿ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਸੇਮ ਡੇ ਯਾਨੀ 14 ਦਸੰਬਰ ਨੂੰ ਘਿਰਾਓ ਕੀਤਾ ਜਾਏਗਾ। ਮਤਲਬ ਕਿ ਅੱਜ 12 ਤਰੀਕ ਹੋ ਗਈ ਆ, ਪਰਸੋਂ ਇਹ ਸਾਂਝਾ ਪ੍ਰੋਗਰਾਮ ਜਿਹੜਾ ਇਹਨਾਂ ਨੇ ਦਿੱਤਾ। ਅਕਾਲੀਆਂ ਦਾ ਪ੍ਰੋਗਰਾਮ ਹਾਲੇ ਆਇਆ ਨਹੀਂ, ਮੇਰੇ ਖਿਆਲ ਦੇ ਨਾਲ ਬਹੁਤ ਜਲਦੀ ਉਹ ਵੀ ਕੋਈ ਠੋਸ ਪ੍ਰੋਗਰਾਮ ਦੇਣਗੇ, ਕਿਉਂਕਿ ਅਕਾਲੀ ਦੀ ਅੰਦਰ ਖਾਤੇ ਤਿਆਰੀ ਬਹੁਤ ਵੱਡੇ ਪੱਧਰ ਤੇ ਵਿੱਢੀ ਬੈਠੀ। ਵੈਸੇ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਵਰਕਰ ਜਿਹੜੇ ਆ ਉਹ ਆਪਣੀ ਪਾਰਟੀ ਦਾ ਝੰਡਾ ਛੱਡ ਕੇ ਅੰਦੋਲਨਾਂ 'ਚ ਜਾ ਰਹੇ ਆ, ਤਾਂ ਕਿ ਮਤਲਬ ਕਿ ਇਹ ਗੱਲ ਆ ਨਾ ਕਿ ਪਿੰਡ ਦੇ ਬੰਦੇ ਨੂੰ ਤਾਂ ਪਤਾ ਹੁੰਦਾ ਨਾ ਕਿ ਫਲਾਣਾ ਸਿੰਘ ਫਲਾਣੀ ਟਰਾਲੀ ਦੇ ਵਿੱਚ ਗਿਆ। ਕੱਲ੍ਹ ਨੂੰ ਕੋਈ ਆਗੂ ਜਾ ਕੇ ਕਿਸੇ ਕਿਸਾਨ ਕੋਲ, ਚਾਹੇ ਕਿਸੇ ਮਜ਼ਦੂਰ ਕੋਲ, ਭੂਮੀਹੀਨ ਕੋਲ ਜਾਂ ਜੱਟ ਤਗੜੇ ਜ਼ਿਮੀਂਦਾਰ ਕੋਲ ਜਾ ਕੇ ਵੋਟ ਲਈ ਪਹੁੰਚ ਕਰੂਗਾ, ਤਾਂ ਉੱਥੇ ਉਹਨੇ ਕਹਿਣਾ ਹੀ ਆ ਕਿ ਯਾਰ ਤੂੰ ਸਾਡੇ ਨਾਲ ਖੜਾ ਸੀ। ਤਾਂ ਪਿੰਡ ਦੇ ਵਿੱਚ ਤਾਂ ਪਤਾ ਹੀ ਹੁੰਦਾ ਨਾ, ਠੀਕ ਆ, ਉੱਥੇ ਵੱਡੇ ਇਕੱਠ ਦੇ ਵਿੱਚ ਨਹੀਂ ਪਤਾ ਹੁੰਦਾ ਕਿ ਛੋਟਾ ਆਗੂ ਆ ਕਿਹੜੇ ਪਿੰਡ ਦਾ, ਕਿੱਥੋਂ ਆਇਆ, ਪਰ ਪਿੰਡ ਦੇ ਵਿੱਚ ਤੇ ਪਤਾ ਹੋਊਗਾ ਨਾ ਕਿ ਫਲਾਣਾ ਯਾਰ ਸਾਡਾ ਬੰਦਾ ਜਿਹੜਾ ਫਲਾਣੀ ਪਾਰਟੀ ਦਾ ਕਿਹਾ। ਸੋ ਇਸ ਕਰਕੇ ਇਹਨਾਂ ਦੇ ਜਿਹੜੇ ਹੇਠਲੇ ਪੱਧਰ ਦੇ ਅਗਵਾਨੂ ਆ, ਜਿਹੜੇ ਅਗਵਾਈ ਕਰਦੇ ਆ ਜਥਿਆਂ ਦੀ ਹੇਠਲੇ ਪੱਧਰ ਤੇ, ਉਹ ਵੀ ਗਏ ਹੋਏ ਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਹੇਠਲੇ ਪੱਧਰ ਤੇ ਅਕਾਲੀ ਦਲ ਚੁੱਪ ਚਪੀਤੇ ਇਸ ਰਣਨੀਤੀ ਨਾਲ ਅੱਗੇ ਵੱਧ ਰਿਹਾ। ਇਹਦਾ ਮਤਲਬ ਕੀ ਹੋਇਆ ਕਿ ਸੁਖਪਾਲ ਸਿੰਘ ਖਹਿਰਾ ਵੀ ਜਾ ਰਿਹਾ, ਬੈਂਸ ਬ੍ਰਦਰਸ ਵੀ ਜਾ ਰਹੇ, ਡਾਕਟਰ ਧਰਮਵੀਰ ਗਾਂਧੀ ਹੋਰੀ ਵੀ ਬੈਠੇ ਆ, ਕਾਮਰੇਡ ਤੇ ਹੈ ਹੀ ਆਲਰੇਡੀ। ਤਾਂ ਸਾਰੀਆਂ ਧਿਰਾਂ ਹੀ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਇਸ ਏਜੰਡੇ ਤੇ ਆ ਗਈਆਂ ਕਿ ਕਿਸਾਨੀ ਦੀ ਗੱਲ ਕੀਤੀ ਜਾਵੇ। ਔਰ ਸ਼ਾਇਦ ਮੇਰੇ ਖਿਆਲ ਦੇ ਨਾਲ ਹੋ ਸਕਦਾ ਆਪਾਂ ਦੇਖੀਏ ਪਹਿਲੀ ਮਰਤਬਾ ਹੋਏਗਾ ਕਿ ਨਰੋਲ ਲੋਕਾਂ ਦਾ ਮੁੱਦਾ ਸ਼ਾਇਦ ਵੋਟਾਂ ਦਾ ਮੁੱਦਾ ਬਣ ਜਾਵੇ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਯੂਪੀ ਵਾਲੇ ਕਿਸਾਨ ਕਹਿੰਦੇ ਆ ਇਸ ਵਾਰ ਗੱਲ ਪੱਗ ਦੀ ਆ। ਹਾਂ, ਉਹ ਕਹਿੰਦੇ ਹੁਣ ਐਤਕੀ ਗੱਲ ਜਿਹੜੀ ਆ ਉਹ ਪੱਗ ਦੀ ਆ, ਤੇ ਜਦੋਂ ਲੜਾਈ ਪੱਗ ਦੀ ਹੋ ਜਾਵੇ ਤੁਹਾਨੂੰ ਪਤਾ ਹੀ ਆ ਫਿਰ ਪੱਗ ਕੀ ਚੀਜ਼ ਹੁੰਦੀ ਆ। ਪੱਗ ਚਾਹੇ ਕਿਸੇ ਵੀ ਹੋਵੇ, ਕਿਸੇ ਵੀ ਫਿਰਕੇ ਤੇ ਕਹਿ ਲਈਏ ਆਪਾਂ, ਪੱਗ ਜਿਹੜੀ ਆ ਬਹੁਤ ਸਾਰੇ ਫਿਰਕੇ ਜਿਹੜੇ ਉਹ ਆਪਣੀ ਸ਼ਾਨ ਸਮਝਦੇ ਆ। ਸਿੱਖ ਧਰਮ ਦੇ ਵਿੱਚ ਵੀ ਦਸਤਾਰ ਦੀ ਬੜੀ ਵੱਡੀ ਅਹਿਮੀਅਤ ਆ, ਰਾਜਪੂਤਾਂ ਦੇ ਵਿੱਚ ਵੀ ਆ, ਯੂਪੀ ਦੇ ਵਿੱਚ ਵੀ। ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਵੈਸੇ ਤਾਂ ਪੱਗ ਜਿਹੜੀ ਆ ਬਾਹਰੋਂ ਆਈ ਆ, ਪੱਗ ਦੀ ਜਿਹੜੀ ਰੀਤ ਆ, ਪਰ ਇਸ ਟਾਈਮ ਕਹਿ ਲਓ ਕਿ ਪੱਗ ਜਿਹੜੀ ਉਹ ਸ਼ਾਨ ਦਾ ਪ੍ਰਤੀਕ ਆ। ਹੁਣ ਜਦੋਂ ਗੱਲ ਕਿਸਾਨ ਦੀ ਪਗੜੀ ਤੇ ਆ ਗਈ ਤਾਂ ਇਹਦਾ ਮਤਲਬ ਕਿ ਅਣਖ ਤੇ ਆ ਗਈ। ਉਹਨਾਂ ਦੇ ਕਹਿਣ ਦਾ ਮਤਲਬ ਕੀ ਆ, ਤਾਂ ਯੂਪੀ ਵਾਲੇ ਜਿਹੜੇ ਆ ਉਹ ਹੁਣ ਕਹਿ ਰਹੇ ਆ ਟਕੈਤ ਉਹਨਾਂ ਦੇ ਵੱਡੇ ਆਗੂ, ਹਾਲਾਂਕਿ ਟਕੈਤ ਦੀ ਭੂਮਿਕਾ ਮੈਨੂੰ ਕੁਛ ਟਿੱਕੀ ਜੀ ਨਹੀਂ ਜਾਪੀ, ਕਈ ਮੌਕਿਆਂ ਤੇ ਲੱਗਿਆ ਕਿ ਉਹ ਕੁਛ ਵੱਧ ਚੜ ਕੇ ਜੇ ਕਰ ਰਹੇ ਆ, ਕਿਉਂ ਕਰ ਰਹੇ ਪਤਾ ਨਹੀਂ। ਪਰ ਉਹ ਹੁਣ ਇਹ ਗੱਲ ਕਹਿੰਦੇ ਆ ਕਿ ਦੇਖੋ ਜਿਹੜੀ ਗੱਲ ਹੈਗੀ ਆ ਕਿ ਅਸੀਂ ਮੁੜ ਜਾਵਾਂਗੇ ਪਿੱਛੇ, ਉਹ ਤਾਂ ਗੱਲ ਤੁਸੀਂ ਮਤਲਬ ਕਿ ਵਰਕਾ ਹੀ ਪਾੜ ਦਿਓ, ਉਹ ਤਾਂ ਗੱਲ ਤੁਸੀਂ ਭੁੱਲ ਹੀ ਜਾਓ। ਉਹ ਕਹਿੰਦੇ ਕਿਹੜੇ ਮੂੰਹ ਨਾਲ ਉੱਥੇ ਜਾ ਕੇ ਵੜਾਂਗੇ, ਅਸੀਂ ਆਪਣੀ ਫਸਲ 10 ਰੁਪਏ ਘੱਟ ਵੇਚ ਦਿਆਂਗੇ, ਕੋਈ ਫਰਕ ਨਹੀਂ ਪੈਂਦਾ, ਕੋਈ ਗੱਲ ਨਹੀਂ, ਏਦਾਂ ਹੀ ਕੰਮ ਚੱਲੂ। ਪਰ ਜਾ ਕੇ ਅਸੀਂ ਮੂੰਹ ਕੀ ਵਿਖਾਵਾਂਗੇ ਲੋਕਾਂ ਨੂੰ ਕਿ ਅਸੀਂ ਹਾਰ ਕੇ ਆ ਗਏ, ਅਸੀਂ
ਇਹ ਪੱਗ ਦੀ ਲੜਾਈ ਲੜ ਰਹੇ, ਮਤਲਬ ਕਿ ਸਾਡੀ ਹੁਣ ਅਣਖ ਦੀ ਲੜਾਈ ਆ ਕਿ ਅਸੀਂ ਪਿੱਛੇ ਇਸ ਤਰ੍ਹਾਂ ਨਹੀਂ ਮੁੜ ਸਕਦੇ। ਤੇ ਨਾਲ ਐਲਾਨ ਯੂਪੀ ਵਾਲਿਆਂ ਨੇ ਇਹ ਕੀਤਾ ਕਿ ਦੇਖੋ ਗੱਲ ਇਹ ਆ ਕਿ 26 ਜਨਵਰੀ ਨੂੰ ਜੇ ਇਹੀ ਕੰਮ ਰਿਹਾ, ਜੇ ਮੋਦੀ ਨਾ ਚੁੱਕਿਆ ਜਾਂ ਮੋਦੀ ਸਰਕਾਰ ਨਾ ਚੁੱਕੀ, 26 ਜਨਵਰੀ ਨੂੰ ਐਤਕੀ ਪਰੇਡ ਹੋਏਗੀ, ਪਰ ਪਰੇਡ ਦੇ ਵਿੱਚ ਐਤਕੀ ਟਰੈਕਟਰ ਚੱਲਣਗੇ। ਇਹ ਤੁਹਾਨੂੰ ਦੱਸ ਦਿੰਦੇ ਆ। ਉਹ ਕਹਿੰਦੇ ਕਿ ਅਸੀਂ ਚਾਰੇ ਪਾਸਿਓਂ ਹੱਲਾ ਮਾਰਾਂਗੇ, ਮਤਲਬ ਕਿ ਜਿਹੜੇ 4 ਪੁਆਇੰਟ ਆ ਦਿੱਲੀ ਦੇ ਜਿੱਥੇ ਅਸੀਂ ਬੈਠੇ ਆ, ਜਿੱਦਣ ਅਸੀਂ ਦਿੱਲੀ ਦੇ ਵਿੱਚ ਵੜਨਾ ਹੋਇਆ ਚਾਰੇ ਪਾਸਿਓਂ ਹੱਲਾ ਕਰਾਂਗੇ, ਇਕੱਠੇ ਹੀ ਦਿੱਲੀ 'ਚ ਜਾਵਾਂਗੇ ਔਰ ਉਸ ਤੋਂ ਬਾਅਦ 26 ਜਨਵਰੀ ਜਿਹੜੀ ਆ ਉੱਥੇ ਹੀ ਮਨਾਵਾਂਗੇ। ਹੁਣ ਇਹਦਾ ਥੋੜਾ ਜਿਹਾ ਆਪਾਂ ਇਸ ਕਹਾਣੀ ਦਾ ਵਿਚਲਾ ਪੱਖ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਹੈ, ਚਲੋ ਟਕੈਤ ਸਾਹਿਬ ਦੇ ਕੁਝ ਵਿਚਾਰ ਜਿਵੇਂ ਕਿ ਵਿਅਕਤੀਗਤ ਤੌਰ ਤੇ ਮੈਨੂੰ ਠੀਕ ਨਹੀਂ ਲੱਗੇ, ਨਹੀਂ ਕਰਦੀਆਂ, ਪਰ ਜਿਹੜੀ ਚੀਜ਼ ਮੈਂ ਇਸ ਵਿਚਾਰ ਦੇ ਵਿੱਚੋਂ, ਇਸ ਸਟੇਟਮੈਂਟ ਦੇ ਵਿੱਚੋਂ ਵੇਖ ਰਿਹਾ, ਸ਼ਾਇਦ ਤੁਹਾਨੂੰ ਵੀ ਉਹ ਲੱਗੇਗੀ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਚੁਕਾਇਆ ਜਾ ਰਿਹਾ, ਮਤਲਬ ਕਿ ਸਰਕਾਰ ਨੂੰ ਦੱਸਿਆ ਜਾ ਰਿਹਾ ਪ੍ਰੈਸ਼ਰ ਇੱਕ ਕਰਕੇ। ਹੁਣ ਤੁਸੀਂ ਅੱਜ ਦੀਆਂ ਅਖਬਾਰਾਂ ਖੋਲ੍ਹੋ, ਜਿਹੜੀਆਂ ਨੈਸ਼ਨਲ ਅਖਬਾਰਾਂ ਨੇ, ਮੋਦੀ ਸਾਹਿਬ ਦੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਆ, ਮੇਰੇ ਖਿਆਲ ਦੇ ਨਾਲ ਕਈ ਅਖਬਾਰਾਂ ਦੇ ਲੱਖ ਲੱਖ ਰੁਪਏ ਦਾ ਪੰਨਾ ਹੋਣਾ, ਇੱਕ ਇਸ਼ਤਿਹਾਰ ਦਿੱਤੇ ਗਏ ਆ, ਕਿਸਾਨਾਂ ਨੂੰ ਵਰਾਉਣ ਦਾ, ਕਿਸਾਨਾਂ ਨੂੰ ਵਰਚਾਉਣ ਦਾ ਜਾਂ ਕੱਲ ਭਰਮਾਉਣ ਦਾ ਯਤਨ ਕੀਤਾ ਗਿਆ ਕਿ ਇਹ ਜਿਹੜੇ ਬਿੱਲ ਨੇ ਠੀਕ ਨੇ। ਤਾਂ ਮਤਲਬ ਕਿ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਇੱਕ ਵਾਰੀ ਟੁੱਟ ਚੁੱਕੀ ਆ ਔਰ ਕੇਂਦਰ ਜਿਹੜੀ ਇਸ ਰਸਤੇ ਤੇ ਚੱਲ ਗਈ ਆ ਕਿ ਅਸੀਂ ਲੋਕਾਂ ਨੂੰ ਆਪ ਹੀ ਸਮਝਾਵਾਂਗੇ। ਤਾਂ ਇਸ ਦੌਰ ਦੇ ਵਿੱਚ ਕਿਸਾਨਾਂ ਕੋਲ ਇਹ ਇੱਕ ਵੱਖਰਾ ਮੁੱਦਾ ਜਾਂ ਕਹਿ ਲਓ ਇੱਕ ਵੱਖਰਾ ਪੁਆਇੰਟ ਹੈ ਜਿਹੜਾ ਕਿ ਪ੍ਰੈਸ਼ਰ ਪੁਆਇੰਟ ਬਣ ਸਕਦਾ ਹੈ ਕਿ ਅਸੀਂ 26 ਜਨਵਰੀ ਨੂੰ ਦਿੱਲੀ 'ਚ ਬਣਾਂਗੇ। ਹੁਣ 26 ਜਨਵਰੀ ਇੱਕ ਬਹੁਤ ਵੱਡਾ ਦਿਨ ਹੈ, ਤਾਂ ਮੇਰੇ ਖਿਆਲ ਦੇ ਨਾਲ ਦੁੱਖ ਦੀ ਰਗ ਤੇ ਹੱਥ ਰੱਖਿਆ ਗਿਆ। ਸ਼ਾਇਦ ਇਹ ਪ੍ਰੈਸ਼ਰ ਪੁਆਇੰਟ ਜਿਹੜਾ ਆ ਉਹਨੂੰ ਮੇਰੇ ਖਿਆਲ ਦੇ ਨਾਲ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਉਹ ਵੀ ਦੇਖਣਗੀਆਂ ਕਿ ਅਸੀਂ ਵੀ ਇਹਨੂੰ ਆਪਣੇ ਪ੍ਰੋਗਰਾਮ 'ਚ ਲਾਈਏ, ਕਿਉਂਕਿ ਵੈਸੇ ਤੇ ਇਹਨਾਂ ਦਾ ਸੰਯੁਕਤ ਮੋਰਚਾ ਹਾਲ ਇੰਡੀਆ ਪੱਧਰ ਤੇ, ਪਰ ਆਪੋ ਆਪਣੇ ਪੱਧਰ ਤੇ ਵੀ ਇਹਨਾਂ ਦੀਆਂ ਜਿਹੜੀਆਂ ਕਿ ਕੂਟਨੀਤੀਆਂ, ਰਣਨੀਤੀਆਂ, ਪੈਂਤੜੇਬਾਜ਼ੀਆਂ ਚੱਲਦੀਆਂ ਨੇ। ਤਾਂ ਮੈਨੂੰ ਲੱਗਦਾ ਕਿ ਇਹ ਹਿੱਸਾ ਬਣੇਗਾ ਅੱਗੇ ਜਾ ਕੇ ਦੂਜੇ ਜਿਹੜੇ ਐਕਸ਼ਨ ਪ੍ਰੋਗਰਾਮ ਹੋਣਗੇ। ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਵੀ ਰਾਸ਼ਟਰੀ ਸਿੱਖ ਸੰਗਤ ਲੜ ਸਕਦੀ ਆ SGPC ਚੋਣ। ਹਾਂਜੀ ਦੇਖੋ, ਇਹ ਤਿਆਰੀ ਕਰ ਰਹੇ ਨੇ, ਵੈਸੇ ਤੇ ਇੱਕ ਦੋ ਬਿਆਨ ਅੱਗੇ ਆਏ ਆ, ਸਟੇਟਮੈਂਟਾਂ ਇਸ ਤਰ੍ਹਾਂ ਦੀਆਂ ਆਈਆਂ ਨੇ ਜਿਹੜੀਆਂ ਇਸ਼ਾਰਾ ਕਰਦੀਆਂ ਕਿ ਜੇ ਮੰਨ ਲਓ ਸਭ ਕੁਝ ਠੀਕ ਰਹਿੰਦਾ, ਜੇ ਸਭ ਕੁਝ ਠੀਕ ਰਹਿੰਦਾ ਹੈ ਤਦ ਇਹ ਜਿਹੜੀ ਹੈਗੀ ਆ ਰਾਸ਼ਟਰੀ ਸਿੱਖ ਸੰਗਤ ਇਹ ਮੈਦਾਨ 'ਚ ਆਊ। ਵੈਸੇ ਤੇ ਤੁਹਾਨੂੰ ਯਾਦ ਹੋਣਾ ਕਿ ਇੱਕ ਸਾਧ ਸੰਗਤ ਬੋਰਡ ਵੀ ਆਇਆ ਸੀ ਮੈਦਾਨ ਦੇ ਵਿੱਚ, ਜਦੋਂ ਮੇਰੇ ਖਿਆਲ ਦੇ ਨਾਲ ਮਾਸਟਰ ਤਾਰਾ ਸਿੰਘ ਹੋਰਾਂ ਦਾ ਯੁੱਗ ਸੀ ਜਾਂ ਉਧਰ ਪ੍ਰਤਾਪ ਸਿੰਘ ਕੈਰੋ ਹੋਰਾਂ ਦਾ ਦੌਰ ਸੀ, ਉਸ ਸਮੇਂ ਵੀ ਇਸ ਤਰ੍ਹਾਂ ਦੀ ਟੱਕਰ ਹੋਈ ਸੀ। ਕਾਂਗਰਸ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਸਾਧ ਸੰਗਤ ਬੋਰਡ, ਹਰ ਕਿਸੇ ਤੋਂ ਮੇਰੇ ਖਿਆਲ ਦੇ ਨਾਲ 140 ਸੀਟਾਂ ਲਈ ਇਲੈਕਸ਼ਨ ਹੋਇਆ ਸੀ ਤੇ ਉਹਨਾਂ ਨੂੰ ਮਹਿਜ਼ 2 ਕੁ ਮਿਲੀਆਂ ਸੀ, 138 ਵਗੈਰਾ ਇਹ ਗੱਲ ਲੈ ਗਏ। ਖੈਰ ਉਹ ਤੇ ਆਪ ਮੇਰੇ ਖਿਆਲ ਦੇ ਨਾਲ ਕਿਤੇ ਫੇਰ ਨਾ ਦੁਹਰਾਇਆ ਜਾਵੇ ਕਿ ਇਸ ਤਰ੍ਹਾਂ RSS ਦੀ ਚੁਣੌਤੀ ਜਿਹੜੀ ਆ ਸਿੱਧੇ ਤੌਰ ਤੇ ਸਿੱਖਾਂ ਨੂੰ ਆਪਣੀ ਜਿਹੜੀ ਬੋਡੀ ਹੈ ਉਹਦੇ ਵਿੱਚ ਦੇਖਣ ਨੂੰ ਮਿਲਿਆ। ਹਾਲਾਂਕਿ ਰਾਸ਼ਟਰੀ ਸਿੱਖ ਸੰਗਤ ਵਾਲੇ ਕਹਿੰਦੇ ਵੀ ਅਸੀਂ ਵੀ ਸਿੱਖ ਹਾਂ, ਸਾਡਾ ਵੀ ਹੱਕ ਆ। ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਤਿਆਰੀਆਂ ਵਿੱਢੀ ਬੈਠੇ ਆ, ਦੇਖਦੇ ਹੁਣ ਕੀ ਬਣਦਾ। ਕਿ ਪਿਛਲੇ ਮਹੀਨੇ ਜ਼ਿਲ੍ਹਾ ਪੱਧਰ ਦੀ ਇੱਕ ਬੈਠਕ ਦੇ ਵਿੱਚ ਰਘਵੀਰ ਸਿੰਘ ਆਏ ਸੀ ਇਹਨਾਂ ਦੇ, ਤਾਂ ਉਹ ਕਾਫੀ ਹੇਠਲੇ ਪੱਧਰ ਤੇ ਤਿਆਰੀਆਂ ਵਿੱਢ ਕੇ ਬੈਠੇ ਆ। ਪਰ ਮੈਨੂੰ ਲੱਗਦਾ ਕਿ ਦੇਖੋ ਗੱਲ ਇਹ ਆ ਕਿ ਜੇ ਤੇ ਕੋਈ ਇੱਧਰੋਂ ਡੱਡਾ ਨਾ ਭੁਰਿਆ, ਆ ਜਿਹੜਾ ਮੁੱਦਾ ਜਾਂ ਕਹਿ ਲਓ ਕਿ ਜਿਹੜਾ ਪੇਚ ਫਸਿਆ ਪਿਆ, ਤੇ ਫਿਰ ਤੇ ਔਖਾ ਹੈ। ਫਿਰ ਤੇ ਚਾਹੇ ਭਾਜਪਾ ਦੀ ਸਿਆਸੀ ਕਹਿ ਲਓ ਕਿ ਇੱਥੇ ਕੋਈ ਗਤੀਵਿਧੀ ਹੈ, ਚਾਹੇ ਉਹ ਕੋਈ ਧਾਰਮਿਕ ਚੋਣਾਂ ਦੀ ਗਤੀਵਿਧੀ ਆ, ਉਹ ਜ਼ੋਰ ਨਹੀਂ ਫੜੇਗੀ। ਜੋ ਮਰਜ਼ੀ ਕਰ ਲੈਣ, ਜੋ ਮਰਜ਼ੀ ਕਰ ਲੈਣ, ਮੈਂ ਮੰਨਦਾ ਕਿ ਇੱਥੇ ਇਹਨਾਂ ਦਾ ਫੌਜ ਨਹੀਂ ਪੈਣਾ। ਬਹੁਤ ਬੁਰੀ ਤਰ੍ਹਾਂ ਇਹ ਇੱਥੇ ਮਾਂਜੇ ਜਾਣਗੇ। ਹਾਂ, ਭਾਰਤੀ ਜਨਤਾ ਪਾਰਟੀ ਦਾ ਕਿ ਯਤਨ ਸੂਬਾਈ 'ਚ ਅੰਦਰ ਖਾਤੇ ਇਹ ਆ ਕਿ ਸਰਕਾਰ ਕੈਪਟਨ ਦੀ ਰਿਪੀਟ ਹੋਵੇ। ਕੈਪਟਨ ਦੀ ਸਰਕਾਰ, ਬਿੱਟੂ ਧੜਾ, ਮਨੀਸ਼ ਤਿਵਾੜੀ ਧੜਾ, ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਕਿ ਰਾਸ਼ਟਰਵਾਦੀ ਤੌਰ ਤੇ ਜਿਹੜੀ ਸੋਚ ਆ ਉਹ ਠੀਕ ਫਿੱਟ ਬੈਠਦੀ ਆ। ਤਾਂ ਉਹਦੇ ਵਿੱਚ ਕੀ ਆ ਕਿ ਆਉਣ ਵਾਲੇ ਸਮੇਂ 'ਚ ਭਾਜਪਾ ਦੇ ਜਿਹੜੇ ਹੇਠਲੇ ਪੱਧਰ ਦੇ ਲੀਡਰ ਆ ਉਹਨਾਂ ਨੂੰ ਦਫ਼ਤਰਾਂ 'ਚ ਵੜਨ ਤੱਕ ਦਾ ਮੌਕਾ ਜਿਹੜਾ ਉਹ ਦਿੱਤਾ ਜਾ ਸਕਦਾ। ਉਸ ਤੋਂ ਬਾਅਦ ਉਹ ਕੰਮਕਾਰ ਕਰਾਉਣ ਲੱਗ ਜਾਣਗੇ ਤਾਂ ਹੇਠਲੇ ਪੱਧਰ ਤੇ ਉਹ ਆਪਣੇ ਜਿਹੜੇ ਕਹਿ ਲਓ ਕਿ ਸੈੱਲ ਕਾਇਮ ਕਰ ਲੈਣਗੇ, ਆਪਣੇ ਜਿਹੜੇ ਸੰਪਰਕ ਆ ਉਹ ਮਜ਼ਬੂਤ ਕਰ ਲੈਣਗੇ ਲੋਕਾਂ ਨਾਲ। ਇਹ ਚੀਜ਼ ਜ਼ਰੂਰ ਅੰਦਰ ਖਾਤੇ ਕਿਤੇ ਨਾ ਕਿਤੇ ਛਾਪਦੀ ਆ। ਪਰ ਮੈਨੂੰ ਵੀ ਲੱਗਦਾ ਕਿ ਇਸ ਤੌਰ ਦੇ ਵਿੱਚ ਜੇ ਇਸੇ ਤਰ੍ਹਾਂ ਪੇਚ ਫਸਿਆ ਰਿਹਾ, SGPC ਚੋਣਾਂ ਛੇਤੀ ਹੋਣਗੀਆਂ। ਪਹਿਲੀ ਤਾਂ ਗੱਲ ਉਹ ਸਵਾਲ ਆ
ਕਿਉਂਕਿ ਕਾਫੀ ਪਟੀਸ਼ਨਾਂ ਪਈਆਂ ਹੋਈਆਂ, 2-3 ਪਟੀਸ਼ਨਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਚੱਲ ਰਹੀਆਂ ਨੇ। ਜਦ ਤੱਕ ਨਵੇੜਾ ਨਹੀਂ ਹੁੰਦਾ ਇਲੈਕਸ਼ਨ ਸੰਭਵ ਨਹੀਂ। ਦੂਜੀ ਗੱਲ ਆ, ਜੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੁੰਦੇ ਆ ਤਾਂ ਚਾਹੇ ਉਹ ਕਹਿ ਲਓ ਕਿ ਵਿਧਾਨ ਸਭਾ ਦੇ ਚਾਹੇ RCTC ਦੇ, ਕੋਈ ਇਹਨਾਂ ਦੇ ਕੋਈ ਵੱਟਤ ਨਹੀਂ ਵੱਟੀ ਜਾਣੀ। ਤੇ ਤੀਜੀ ਗੱਲ ਇਹ ਆ ਕਿ ਇੱਕ ਦਾ ਹੋਰ ਵੀ ਖੇਡ ਸਕਦੇ ਆ, ਕਿਉਂਕਿ ਦਿਨੇਸ਼ ਕੁਮਾਰ ਜਿਹੜੇ ਇਹਨਾਂ ਦੇ ਬਹੁਤ ਵੱਡੇ ਨੇਤਾ RSS ਦੇ, ਉਹਨਾਂ ਨੇ ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਇੱਥੇ ਜੱਟ ਹੀ ਕਿਉਂ, ਮਤਲਬ ਕਿ 18-19% ਇੱਥੇ ਜੱਟ ਨੇ ਤੇ ਉਹਨਾਂ ਦਾ ਹੀ ਮੁੱਖ ਮੰਤਰੀ ਕਿਉਂ, ਜਿਹੜੇ 30% ਦਲਿਤ ਨੇ ਜਾਂ ਜਿਹੜੇ ਹਿੰਦੂਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦਾ ਅੱਜ ਤੱਕ ਮੁੱਖ ਮੰਤਰੀ ਕਿਉਂ ਨਹੀਂ। ਤਾਂ ਮੈਨੂੰ ਲੱਗਦਾ ਕਿ ਸਿਆਸਤ ਦੇ ਵਿੱਚ ਇਸ ਤਰ੍ਹਾਂ ਦਾ ਉਹ ਦਾ ਜ਼ਰੂਰ ਖੇਡ ਸਕਦੇ ਆ, ਹਾਂ, ਪਰ ਉਹਦੇ ਵਾਸਤੇ ਪਹਿਲਾਂ ਗਰਾਊਂਡ ਜਿਹੜਾ ਉਹ ਤਿਆਰ ਕਰਨ ਲਈ ਕਿਸਾਨਾਂ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਆ। ਖਾਸ ਤੌਰ ਤੇ ਦਲਿਤਾਂ ਨੂੰ ਵੀ ਖੁਸ਼ ਕਰਨ ਵਾਸਤੇ ਉਹਨਾਂ ਨੂੰ ਚਿਹਰਾ ਕੋਈ ਵੱਡਾ ਲੱਭਣਾ ਪਊ। ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸੋ ਤੋਂ ਮਿਲਦੇ ਹਾਂ ਤੁਹਾਨੂੰ ਹੁਣ ਅਗਲੇ ਸੋਮਵਾਰ ਨੂੰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।